ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਰ ਜੀਉ ਨਿਮਾਣਿਆ ਤੂੰ ਮਾਣ ਨਿਚੀਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਜੈਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ ਝਿੜਕੇ ਬਹੁ ਭਾਤੀ ਬਹੁੜ ਪਿਤਾ ਕਲ ਲਾਵੈ ਪਿਛਲੇ ਅਵਗਨ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ ਹਰ ਕੀ ਵਡਿਆਈ ਦੇਖਹੁ ਸੰਤਹੁ ਹਰ ਨਿਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲੈ ਤੇ ਉਪਰ ਆਵਹਿ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਹੇ ਮੁਖ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸੁਮਾਰ ਅਥਾਹ ਅਗਨਤ ਅਤੁਲੈ
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਹਰ ਤੇਰਾ ਸਭ ਕੋ, ਸਭ ਤੁਧ ਪਾਏ RAM ਰਾਜੇ। ਕਿਛ ਹਾਥ ਕਿਸੈ ਦੈ ਕਿਛ ਨਾਹੀ, ਸਭ ਚਲਹਿ ਚਲਾਏ। ਜਿਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ, ਜੋ ਹਰ ਮਨ ਪਾਏ। ਜਨ ਨਾਨਕ ਸਤਿਗੁਰ ਭੇਟਿਆ, ਹਰ ਨਾਮ ਤਰਾਏ। ਤੂੰ ਹਰ ਤੇਰਾ ਸਭ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਕਰਨ ਲਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਹਰ ਤੇਰਾ ਸਭ ਕੋ, ਸਭ ਤੁਧ ਪਾਏ RAM ਰਾਜੇ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੰਤਾਂ ਦੀ ਬਾਣੀ ਅੰਦਰ ਆਸਾ ਰਾਗ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਕਾਲ ਪੁਰਖ ਪਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਬਖਸ਼ਿਸ਼ ਕਰ ਰਹੇ ਆ। ਇਹ ਪਰਮਾਤਮਾ ਜਿਤਨੇ ਵੀ ਲੋਕਾਈ ਦੇ ਜੀਵ ਜੰਤੂ ਹਨ, ਸਭ ਪਰਮੇਸ਼ਰ ਆਪ ਜੀ ਦੇ ਬਣਾਏ ਹੋਏ ਨੇ। ਸੰਸਾਰ ਭਰ ਦੇ ਤਮਾਮ ਜੀਵ ਜੰਤੂਆਂ ਨੂੰ ਆਪ ਨੇ ਮਹਾਰਾਜ ਪੈਦਾ ਕੀਤਾ। ਤੂੰ ਹਰ ਤੇਰਾ ਸਭ ਕੋ, ਸਭ ਤੁਧ ਉਪਾਏ RAM ਰਾਜੇ। ਹੇ ਰਮੇ ਹੋਏ ਪਰਮੇਸ਼ਰ ਜੀ, ਸਭ ਕੁਝ ਆਪ ਜੀ ਨੇ ਹੀ ਸੰਸਾਰ ਦੇ ਅੰਦਰ ਉਤਪੰਨ ਕੀਤਾ ਹੈ। ਪਰ ਬੇਸਬਜ ਮਨੁੱਖ ਇਉਂ ਪ੍ਰਤੀਤ ਕਰਦਾ ਕਿ ਸਭ ਕੁਝ ਮੇਰਾ ਹੈ। ਧਨ ਪਦਾਰਥ ਮੇਰੇ ਹਨ, ਪਰਿਵਾਰ ਮੇਰਾ ਹੈ, ਜ਼ਮੀਨਾਂ ਜਾਇਦਾਦਾਂ ਸਭ ਕੁਝ ਮੇਰੇ ਹਨ। ਪਰ ਵਾਸਤਵ ਦੇ ਵਿੱਚ ਹੈ ਅਕਾਲ ਪੁਰਖ ਪਰਮਾਤਮਾ ਜੀ ਦਾ ਹੀ ਪੈਦਾ ਕੀਤਾ ਔਰ ਜੀਵ ਨੂੰ ਜੋ ਕੁਝ ਵੀ ਜ਼ਿੰਦਗੀ ਵਿੱਚ ਪ੍ਰਾਪਤ ਹੋਇਆ ਸਭ ਕੁਝ ਪਰਮਾਤਮਾ ਦਾ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਜਦੋਂ ਤੱਕ ਇਹ ਮਨੁੱਖ ਮੇਰ ਤੇਰ ਕਰਦਾ ਰਹਿੰਦਾ ਉਦੋਂ ਤੱਕ ਕਦਾਚਿਤ ਵੀ ਇਸ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਤੱਕ ਮੈਂ ਮੇਰੀ ਵਿੱਚ ਲੱਗਾ ਰਹਿੰਦਾ
ਉਦੋਂ ਤੱਕ ਤਾਂ ਕਾਰਜ ਵੀ ਕੋਈ ਸਫਲ ਨਹੀਂ ਹੋ ਸਕਦਾ। ਉਦੋਂ ਤੱਕ ਪਰਮਾਰਥ ਦੇ ਰਸਤੇ ਤੇ ਚੱਲ ਕੇ ਕਦੇ ਪਰਮੇਸ਼ਰ ਨੂੰ ਵੀ ਨਹੀਂ ਪਾ ਸਕਦਾ। ਜਦੋਂ ਮੈਂ ਮੇਰੀ ਮਿਟ ਜਾਂਦੀ ਹੈ ਤਾਂ ਪਰਮਾਤਮਾ ਆਪ ਹੀ ਜੀਵ ਦੇ ਕਾਰਜ ਸਵਾਰ ਦਿੰਦਾ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹਿ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰਹਿ ਆਏ। ਜਦੋਂ ਮੈਂ ਮੇਰੀ ਛੱਡ ਕੇ ਤੇ ਮਨ ਵਿੱਚ ਨਿਮਰਤਾ ਧਾਰਨ ਕਰਕੇ ਬੇਨਤੀਆਂ ਕਰਦਾ ਹੈ, ਪਰਮਾਤਮਾ ਸਭ ਕੁਝ ਤੁਹਾਡਾ ਬਖਸ਼ਿਸ਼ ਕੀਤਾ ਹੈ। ਹੇ ਮਹਾਰਾਜ, ਸਭ ਥਾਵਾਂ ਤੇ ਆਪ ਹੀ ਵਰਤਣ ਵਾਲੇ ਹੋ। ਪਰਮਾਤਮਾ ਤੁਹਾਡਾ ਹੀ ਸਰੂਪ ਸਰਬ ਥਾਵਾਂ ਤੇ ਵਿਆਪਕ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕੇ ਜਦੋਂ ਪਰਮੇਸ਼ਰ ਨੂੰ ਯਾਦ ਕਰਦਾ ਤੇ ਹਜ਼ੂਰ ਕਹਿੰਦੇ ਹਨ, ਜੀਵ ਫਿਰ ਸੁਤੇ ਸਿੱਧ ਹੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਜੇ ਕਿਤੇ ਰਾਈ ਮਾਤਰ ਵੀ ਮਨ ਦੇ ਵਿੱਚ ਹਉਮੈ ਦੀ ਬਦਬੂ ਰਹਿ ਜਾਵੇ ਤਾਂ ਵੀ ਪਰਮਾਤਮਾ ਦੀ ਪ੍ਰਾਪਤੀ ਤੋਂ ਸਖਣਾ ਰਹਿ ਜਾਂਦਾ, ਤਾਂ ਵੀ ਜੰਮਣ ਤੇ ਮਰਨ ਦਾ ਕਾਰਨ ਬਣ ਜਾਂਦਾ। ਪਰ ਜਦੋਂ ਵਾਹਿਗੁਰੂ ਜਿਸ ਜੀਵ ਤੇ ਕਿਰਪਾ ਕਰ ਦਿੰਦਾ, ਜੀਵ ਦਾ ਹਿਰਦਾ ਸ਼ੁੱਧ ਹੋ ਜਾਂਦਾ ਪਰਮਾਤਮਾ ਦਾ ਸਿਮਰਨ ਕਰ ਕਰਕੇ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰ ਕਰਕੇ, ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਹੋਇਆ ਹਿਰਦੇ ਦੀ ਨਿਰਮਲਤਾਈ ਜਦੋਂ ਪ੍ਰਾਪਤ ਹੋ ਜਾਂਦੀ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਮਲ ਸਰੂਪ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਹੀ ਪਰਮਾਤਮਾ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਾ ਸਭ ਤੇ ਕਿਆ ਲਾਗੈ ਮੇਰਾ। ਸਾਧ ਸੰਗਤ ਜੀ, ਬਹੁਤ ਸੰਸਾਰ ਭਰ ਦੇ ਅੰਦਰ ਰਿਖੀ ਮੁਨੀ ਤਪਸਵੀ ਬੰਦਗੀ ਕਰਨ ਵਾਲੇ ਔਰ ਪੀਰ ਪੈਗੰਬਰ ਅਵਤਾਰ ਸੰਸਾਰ ਦੇ ਅੰਦਰ ਆਏ ਹੈ, ਪਰ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ, ਇਹਦੇ ਤੁਲ ਕੋਈ ਵੀ ਸੰਸਾਰ ਦਾ ਪੈਗੰਬਰ ਵੀ ਅੱਜ ਤੱਕ ਪਹੁੰਚ ਨਾ ਸਕਿਆ। ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜ਼ੂਰ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਚਮਕੌਰ ਦੀ ਗੜੀ ਅੰਦਰ ਨੇਤਰਾਂ ਦੇ ਸਾਹਮਣੇ ਦੁਸ਼ਮਣਾਂ ਦੇ ਨਾਲ ਜੂਝ ਕਰਕੇ ਸ਼ਹਾਦਤ ਦਾ ਜਾਮ ਪੀ ਰਹੇ, ਪਰ ਥੋੜ੍ਹਾ ਜਿੰਨਾ ਵੀ ਮੁਖ ਤੋਂ ਕੋਈ ਪ੍ਰਮਾਤਮਾ ਤੇ ਸ਼ਿਕਵਾ ਨਹੀਂ, ਕੋਈ ਗਿਲਾ ਨਹੀਂ, ਨਾ ਕੋਈ ਵੈਰਾਗ ਧਾਰਨ ਕੀਤਾ, ਸਗੋਂ ਖੁਸ਼ੀ ਦੇ ਨਾਲ ਉੱਚੀ ਆਵਾਜ਼ ਦੇ ਵੀ ਜੈਕਾਰੇ ਜ਼ਰੂਰ ਗਜਾਏ ਸਨ ਔਰ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਹੇ ਪ੍ਰਮਾਤਮਾ, ਇਹ ਕਿਸ਼ਤਾਂ ਦੇ ਨਾਲ ਮੈਂ ਤੇਰਾ ਕਰਜ਼ ਉਤਾਰਦਾ ਪਿਆ। ਦੋ ਆਪ ਜੀ ਦੀ ਬਖਸ਼ੇ ਹੋਏ ਸਾਹਿਬਜ਼ਾਦੇ ਉਹ ਸ਼ਹੀਦ ਹੋ ਚੁੱਕੇ ਹੈ। ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਰਹਿੰਦੇ ਹਨ, ਉਹ ਵੀ ਕੌਮ ਤੋਂ ਨਿਸ਼ਾਵਰ ਕਰਕੇ ਧਰਮ ਤੋਂ ਆਪਾਂ ਉਹਨਾਂ ਦਾ ਕੁਰਬਾਨ ਕਰਾ ਕਰਕੇ ਤੁਹਾਡੇ ਚਰਨਾਂ ਵਿੱਚ ਭੇਜ ਦੇਣਾ। ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਪੈਗੰਬਰਾਂ ਨੇ ਭਾਵੇਂ ਪ੍ਰਮਾਤਮਾ ਨੇ ਸਨਮੁਖ ਹੋ ਕਰਕੇ ਕਿਹਾ ਸੀ ਕਿ ਸਭ ਤੋਂ ਜਿਹਦੇ ਨਾਲ ਜ਼ਿਆਦਾ ਸਨੇਹ ਹੈ ਉਹ ਸਾਨੂੰ ਅਰਪਣ ਕਰ ਦੇਣ ਕਰਬਲੀ ਰੂਪ ਦੇ ਵਿੱਚ। ਤੇ ਸਾਧ ਸੰਗਤ ਜੀ, ਸੰਸਾਰ ਦੇ ਪੈਗੰਬਰਾਂ ਨੇ ਭਾਵੇਂ ਯਤਨ ਕੀਤਾ ਪਰ ਅੱਖਾਂ ਤੇ ਪੱਟੀ ਬਣਾ ਲਈ ਸੀ। ਆਪਣੇ ਪੁੱਤਰ ਜਿਹੜਾ ਸੀ ਸਾਧ ਸੰਗਤ ਜੀ, ਉਹ ਜੋ ਬਲੀ ਨਾ ਚੜਾ ਸਕੇ ਤੇ ਉਹਦੇ ਥਾਂ ਤੇ ਫਿਰ ਬੱਕਰੇ ਦੀ ਬਲੀ ਚੜਾ ਦਿੱਤੀ ਸੀ ਸੰਸਾਰ ਦੇ ਅੰਦਰ ਚੇਲਿਆਂ ਨੇ, ਦਾਸਾਂ ਨੇ। ਇਹ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਡਿਆਈ ਹੈ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਜੀਵਾਂ ਨੂੰ ਜਗਤ ਦੇ ਬੰਧਨਾਂ ਵਿੱਚ ਮੋਹ ਮਮਤਾ ਵਿੱਚ ਰਹਿੰਦੇ ਹੋਇਆ ਵੀ ਨਿਰਲੇਪ ਰਹਿਣ ਦਾ ਸਤਿਗੁਰਾਂ ਨੇ ਜੀਵਨ ਸਿਖਾਇਆ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜ਼ੂਰ ਬਖਸ਼ਿਸ਼ ਕਰ ਰਹੇ ਨੇ। ਇਹ ਪ੍ਰਮਾਤਮਾ, ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ। ਮਹਾਰਾਜ, ਸਭ ਥਾਵਾਂ ਤੇ ਤੁਹਾਡਾ ਹੀ ਸਰੂਪ ਵਰਤ ਰਿਹਾ ਹੈ। ਸਭ ਸੰਸਾਰ ਭਰ ਦੇ ਜੀਵ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ ਮਹਾਰਾਜ। ਸਾਰੀ ਲੋਕਾਈ ਆਪ ਜੀ ਦੀ ਹੈ। ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹਨ ਤੇ ਜੋ ਕੁਝ ਵੀ ਪੈਦਾ ਕੀਤਾ ਹੈ, ਇਹ ਪ੍ਰਮਾਤਮਾ ਤੋਂ ਆਪ ਸੱਚੇ ਸਰੂਪ ਤੋਂ ਹੀ ਸਾਚੇ ਸੰਸਾਰ ਦੇ ਅੰਦਰ ਪੈਦਾ ਕੀਤਾ ਹੈ।
ਮਨੁੱਖ ਜੋ ਹੈ ਜਿੱਦਾਂ ਦੀ ਦ੍ਰਿਸ਼ਟੀ ਦੇ ਨਾਲ ਇਸ ਸੰਸਾਰ ਨੂੰ ਦੇਖਦਾ, ਉੱਦਾਂ ਦੀ ਸ੍ਰਿਸ਼ਟੀ ਦਿਸਦੀ ਹੈ। ਮਨੁੱਖ ਦੇ ਨੇਤਰਾਂ ਵਿੱਚ ਸਾਧ ਸੰਗਤ ਜੀ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਭਰਮ ਰੂਪੀ ਫੋਲੇ ਪਏ ਹੋਏ, ਤਾਂ ਹੀ ਸੰਸਾਰ ਨੂੰ ਮੰਦੀ ਨਿਗਾਹ ਦੇ ਨਾਲ ਦੇਖਦਾ, ਸਹੀ ਨਹੀਂ ਸੰਸਾਰ ਦਿਸਦਾ। ਇਹ ਸੁਭਾਵਿਕ ਹੀ ਹੈ। ਪੰਜਾਬ ਦੇ ਵਿੱਚ ਸਾਡੇ ਮਾਝੇ ਇਲਾਕੇ ਦੇ ਅੰਦਰ ਸਾਧ ਸੰਗਤ ਜੀ ਬੋਲਿਆ ਜਾਂਦਾ ਕਿ ਤੇਰੇ ਅੱਖਾਂ 'ਚ ਤੇਰੇ ਫੋਲੇ ਪਏ ਆ, ਤੇਰੇ ਡੇਲਿਆਂ ਦੇ ਵਿੱਚ। ਕਈ ਵਾਰ ਸਾਡੇ ਬਜ਼ੁਰਗ ਆ ਨਾ, ਸੁਭਾਵਿਕ ਹੀ ਬੱਚਿਆਂ ਨੂੰ ਕਹਿ ਦਿੰਦੇ ਆ, ਕਿਸੇ ਨੂੰ ਕੋਈ ਚੀਜ਼ ਸਾਹਮਣੇ ਪਈ ਵੀ ਨਾ ਦਿਸੇ ਤੇ ਆਖਣਾ ਤੇਰੇ ਡੇਲਿਆਂ 'ਚ ਫੋਲੇ ਪਏ ਆ। ਤੇ ਮਹਾਰਾਜ ਕਹਿੰਦੇ ਜਿਸ ਦੇ ਮਨ ਬੁੱਧ ਰੂਪ ਨੇਤਰਾਂ ਜੀ ਭਰਮ ਰੂਪੀ ਫੋਲੇ ਪੈ ਜਾਂਦੇ ਹਨ, ਸਾਹਮਣੇ ਰੱਬ ਆ ਕੇ ਖਲੋ ਜਾਵੇ ਤਾਂ ਵੀ ਨਹੀਂ ਉਹਨੂੰ ਦੇਖ ਸਕਦਾ, ਉਹ ਤਾਂ ਵੀ ਨਹੀਂ ਪਰਮਾਤਮਾ ਨੂੰ ਦੇਖ ਸਕਦਾ। ਤੇ ਜੋ ਕੁਝ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਹਜ਼ੂਰ ਨੇ ਉਚਾਰਨ ਕੀਤਾ, ਸਭ ਕੁਝ ਪਰਮੇਸ਼ਰ ਦਾ ਹੀ ਹੈ। ਜਿਤਨੀ ਵੀ ਪ੍ਰਕਿਰਤੀ ਦੇ ਇਹ ਹਰਕਤ ਹੋ ਰਹੀ ਹੈ, ਸੰਸਾਰ ਦੇ ਜੀਵਾਂ ਦੀ ਪੈਦਾਇਸ਼ ਹੋ ਰਹੀ ਹੈ, ਜੀਵਾਂ ਦੀ ਉਤਪਤੀ ਪਰਵਰਿਸ਼ ਦੀ ਲਯਤਾ ਹੋ ਰਹੀ, ਸਭ ਕੁਝ ਪ੍ਰਮਾਤਮਾ ਆਪ ਹੀ ਸੰਸਾਰ ਦੇ ਅੰਦਰ ਵਰਤਾਰਾ ਵਰਤਾ ਰਿਹਾ ਹੈ। ਇਹ ਪ੍ਰਮਾਤਮਾ ਸਭ ਤੁਧ ਉਪਾਏ ਰਾਮ ਰਾਜੇ, ਇਹ ਜਗਤ ਰੂਪ ਬਾਲਕ ਨੂੰ ਸ੍ਰਿਸ਼ਟੀ ਦੇ ਤਮਾਮ ਸੰਸਾਰ ਭਰ ਦੇ ਜੀਵਾਂ ਨੂੰ ਆਪ ਨੇ ਪੈਦਾ ਕੀਤਾ ਹੋਇਆ ਹੈ। ਕਿਛ ਹਾਥ ਕਿਸੈ ਦੈ ਕਿਛ ਨਾਹੀ। ਤੇ ਜਿੰਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਕਿਸੇ ਦੇ ਹੱਥਾਂ ਵਿੱਚ ਕੁਝ ਵੀ ਸ਼ਕਤੀ ਨਹੀਂ, ਕੋਈ ਬਲ ਨਹੀਂ, ਕੋਈ ਆਪਣਾ ਚਾਰਾ ਨਹੀਂ ਹੈ ਕਿ ਆਪਣੇ ਬਲ ਦੇ ਨਾਲ ਮੈਂ ਕੁਝ ਕਰ ਸਕਾਂ। ਇਹ ਨਹੀਂ ਕਦਾਚਿਤ ਹੋ ਸਕਦਾ। ਮਨੁੱਖ ਸੋਚਦਾ ਜ਼ਰੂਰ ਹੈ ਕਿ ਮੈਂ ਕਰ ਰਿਹਾ, ਮੈਂ ਕਿਸੇ ਤੋਂ ਕਰਵਾ ਰਿਹਾ, ਜਾਂ ਮੈਂ ਆਪ ਕਰ ਰਿਹਾ, ਮੈਂ ਕਰਾਂਗਾ ਜਾਂ ਕਿਸੇ ਤੋਂ ਕਰਵਾ ਦੇਵਾਂਗਾ। ਪਰ ਮਹਾਰਾਜ ਜੀ ਦਾ ਇੱਕ ਵਚਨ ਹੁੰਦਾ ਗੁਰਬਾਣੀ ਅੰਦਰ ਕਿ ਇਹ ਜੀਵ ਜਦੋਂ ਤੱਕ ਤੇਰੇ ਅੰਦਰ ਪਰਮਾਤਮਾ ਦੀ ਜੋਤ ਵਰਤਦੀ ਹੈ, ਉਦੋਂ ਤੱਕ ਠੀਕ ਹੈ, ਤੂੰ ਚੱਲਦਾ ਫਿਰਦਾ ਹੈ, ਖਾਂਦਾ ਪਹਿਨਦਾ ਹੈ, ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ। ਪਰ ਪਰਮੇਸ਼ਰ ਜਦੋਂ ਆਪਣੀ ਜੋਤ ਸਰੀਰ ਦੇ ਵਿੱਚੋਂ ਕੱਢ ਲਵੇਗਾ, ਫਿਰ ਕੁਝ ਕਰਕੇ ਦਿਖਾਈ ਸਾਂ ਭਲਾ, ਫਿਰ ਤੂੰ ਆਪਣਾ ਜ਼ੋਰ ਚਲਾ ਕਰਕੇ ਦੱਸੀ ਜਿਹੜੇ ਤੂੰ ਆਪਣਾ ਮੰਨਦਾ, ਫਿਰ ਆਪਣਾ ਬਲ ਲਗਾ ਕਰਕੇ ਦੱਸੀ ਜਿਸ ਨੂੰ ਆਪਣਾ ਮੰਨਦਾ ਕਿ ਮੇਰੇ ਅੰਦਰ ਬੜਾ ਬਲ ਹੈ, ਮੈਂ ਹੀ ਸੰਸਾਰ ਦੇ ਅੰਦਰ ਸਭ ਕੁਝ ਕਰਦਾ ਜਾਂ ਕਿਸੇ ਤੋਂ ਕਰਵਾਉਂਦਾ ਹਾਂ। ਮਹਾਰਾਜ ਹਜ਼ੂਰ ਬਖਸ਼ਿਸ਼ ਕਰ ਰਹੇ ਹੈ, ਜਿਤਨੇ ਵੀ ਸੰਸਾਰ ਭਰ ਦੇ ਤਮਾਮ ਜੀਵ ਜੰਤੂ ਹੈ, ਕਿਛ ਹਾਥ ਕਿਸੇ ਦਾ ਕਿਛ ਨਾਹੀ। ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈ ਕਿ ਆਪਣੇ ਬਲ ਦੇ ਨਾਲ ਕੁਝ ਕਰ ਸਕੇ। ਨਾ ਤਾਂ ਬੋਲਣ ਦੇ ਵਿੱਚ ਸਾਧ ਸੰਗਤ ਜੀ ਆਪਣਾ ਬਲ ਹੈ, ਨਾ ਚੁੱਪ ਦੇ ਰਹਿਣ ਦੇ ਵਿੱਚ ਕੋਈ ਆਪਣਾ ਬਲ ਹੈ, ਨਾ ਦਾਤ ਕਿਸੇ ਨੂੰ ਦੇਣ ਦੇ ਵਿੱਚ ਬਲ ਹੈ, ਨਾ ਕਿਸੇ ਤੋਂ ਲੈਣ ਦੇ ਵਿੱਚ ਕੋਈ ਆਪਣਾ ਬਲ ਹੈ। ਪਰਮਾਤਮਾ ਤੋਂ ਵੀ ਆਪਣੇ ਬਲ ਕਰਕੇ ਜ਼ੋਰ ਕਰਕੇ ਕੋਈ ਦਾਤ ਨਹੀਂ ਇਹ ਜੀਵ ਪ੍ਰਾਪਤ ਕਰ ਸਕਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅਸੀਂ ਮੁੱਖ ਵਾਕ ਪੜ੍ਹਦੇ ਹਾਂ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇੜ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਜਿਉਂਦੇ ਰਹਿਣ ਦੇ ਵਿੱਚ ਜ਼ੋਰ ਹੈ ਤੇ ਨਾ ਕੋਈ ਮਰਨ ਦੇ ਵਿੱਚ ਜ਼ੋਰ ਹੈ। ਕਈ ਵਾਰ ਮਨੁੱਖ ਕਿੰਨਾ ਯਤਨ ਕਰਦਾ ਹੈ ਕਿ ਮੇਰੀ ਮੌਤ ਨਾ ਹੋਵੇ, ਪਰ ਜੇ ਪਰਮੇਸ਼ਰ ਨੂੰ ਨਹੀਂ ਪਾਉਂਦਾ ਤੇ ਮਰਨਾ ਹੀ ਪੈਂਦਾ। ਤੇ ਜੇ ਕਈ ਵਾਰ ਕੋਈ ਮਰਨ ਦਾ ਯਤਨ ਕਰਦਾ ਹੈ, ਕਿੰਨਾ ਮਨੁੱਖ ਯਤਨ ਕਰਦਾ, ਫਿਰ ਵੀ ਉਹਦਾ ਬਚਾਅ ਹੋ ਜਾਂਦਾ। ਜੇ ਪਰਮੇਸ਼ਰ ਨੂੰ ਨਹੀਂ ਪਾਉਂਦਾ ਮਰਨਾ ਤੇ ਜੀਵ ਨਹੀਂ ਮਰਦਾ, ਭਾਵੇਂ ਲੱਖਾਂ ਵਾਰ ਕੋਈ ਮਾਰਨ ਦਾ ਯਤਨ ਕਰੇ ਫਿਰ ਵੀ ਉਹਦਾ ਬਚਾਅ ਹੋ ਹੀ ਜਾਂਦਾ ਹੈ। ਭਾਵ ਕਿਸੇ ਪੱਖ ਦੇ ਵਿੱਚ ਵੀ ਮਹਾਰਾਜ ਕਹਿੰਦੇ ਜੀਵ ਦਾ ਕੋਈ ਆਪਣਾ ਜ਼ੋਰ ਨਹੀਂ, ਆਪਣਾ ਕੋਈ ਚਾਰਾ ਨਹੀਂ ਹੈ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜੇ ਕਹੇ ਕਿ ਮੇਰੇ ਤੋਂ ਜੁਗਤੀਆਂ ਬੜੀਆਂ ਨੇ, ਮੈਂ ਬੜਾ ਸਿਆਣਾ ਤੇ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਵਾਂਗਾ, ਮਹਾਰਾਜ ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਨਾ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਹੇ ਮੇਰੇ ਚੰਚਲ ਮਨਾ, ਐਵੇਂ ਨਾ ਕਿਤੇ ਭੁਲੇਖੇ ਵਿੱਚ ਬੈਠਾ ਰਹੀ ਕਿ ਮੈਂ ਬੜਾ ਸਿਆਣਾ, ਬੜੀਆਂ ਮੇਰੇ ਕੋਲ ਸਿਆਣਪਾਂ, ਬੜੀਆਂ ਚਤੁਰਾਈਆਂ ਨੇ, ਮੈਂ ਪਰਮੇਸ਼ਰ ਨੂੰ ਪਾ ਲਵਾਂਗਾ। ਇਹ ਨਹੀਂ ਕਦਾਚਿਤ ਵੀ ਹੋ ਸਕਦਾ।
ਜੇ ਪ੍ਰਮਾਤਮਾ ਨੂੰ ਭਾਵੇ ਤਾਂ ਹੀ ਉਹਦੇ ਨਾਲ ਮਿਲਿਆ ਜਾ ਸਕਦਾ ਹੈ। ਆਪਣਾ ਕੋਈ ਬਲ ਨਹੀਂ, ਆਪਣਾ ਕੋਈ ਜ਼ੋਰ ਨਹੀਂ ਹੈ ਪ੍ਰਮਾਤਮਾ ਦੇ ਅੱਗੇ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਕਿਛ ਹਾਥ ਕਿਸੈ ਦਾ ਕਿਛ ਨਾਹੀ। ਇਸ ਸੰਸਾਰ ਭਰ ਦੇ ਭਾਵੇਂ ਤਨ ਕਰਕੇ, ਭਾਵੇਂ ਮਨ ਕਰਕੇ, ਆਤਮਿਕ ਬਲ ਕਰਕੇ ਵੀ ਬੜੀਆਂ ਬੜੀਆਂ ਸ਼ਕਤੀਆਂ ਵਾਲੇ ਸੰਸਾਰ ਦੇ ਜੀਵ ਹਨ, ਪਰ ਹਜੂਰ ਕਹਿੰਦੇ ਹਨ ਕਿ ਕਿਸੇ ਦਾ ਕੋਈ ਆਪਣਾ ਬਲ ਹੈ ਹੀ ਨਹੀਂ ਹੈ। ਜਿਵੇਂ ਪ੍ਰਮਾਤਮਾ ਨੇ ਪ੍ਰਾਰਬਧ ਜੀਵ ਦੀ ਬਣਾ ਦਿੱਤੀ, ਉਸੇ ਮੁਤਾਬਕ ਹੀ ਜ਼ਿੰਦਗੀ ਆਪਣੀ ਬਤੀਤ ਕਰਦਾ ਹੈ, ਉਸੇ ਅਨੁਸਾਰ ਹੀ ਜੀਵ ਆਪਣਾ ਜੀਵਨ ਨਿਰਵਾਹ ਕਰੀ ਜਾਂਦਾ ਹੈ। ਜਿਵੇਂ ਧੁਰ ਤੋਂ ਪ੍ਰਮਾਤਮਾ ਨੇ ਜੀਵ ਦੇ ਮਸਤਕ ਦੇ ਲੇਖ ਲਿਖ ਕਰਕੇ ਪਾ ਦਿੱਤੇ ਹੈ। ਜਦੋਂ ਤੋਂ ਸੰਸਾਰ ਦੇ ਅੰਦਰ ਜਨਮ ਹੋ ਗਿਆ, ਇਹ ਮਨੁੱਖ ਤੇਰੀ ਜ਼ਿੰਦਗੀ ਦੇ ਅੰਦਰ ਇੰਨੇ ਸੁੱਖ ਮਿਲਣੇ ਹੈ, ਇੰਨਾ ਤੂੰ ਦੁਖੀ ਹੋਣਾ ਹੈ, ਇੰਨੇ ਤਨ ਕਰਕੇ ਸੁੱਖ ਮਿਲਣੇ, ਇੰਨੇ ਮਨ ਕਰਕੇ ਤੈਨੂੰ ਸੁੱਖ ਮਿਲਣੇ ਹੈ, ਇੰਨਾ ਤੇਰਾ ਜ਼ਿੰਦਗੀ ਵਿੱਚ ਮਾਣ ਹੋਣਾ, ਇੰਨਾ ਅਪਮਾਨ ਹੋਣਾ, ਇੰਨੀ ਤੇਰੀ ਉਸਤਤ ਹੋਵੇਗੀ, ਇੰਨੀ ਨਿੰਦਿਆ ਹੋਵੇਗੀ, ਇਤਨਾ ਆਦਰ ਤੇ ਇਤਨਾ ਨਿਰਾਦਰ ਹੋਵੇਗਾ। ਇਹ ਸਭ ਕੁਝ ਧੁਰੋਂ ਹੀ ਪ੍ਰਮਾਤਮਾ ਨੇ ਲਿਖ ਕਰਕੇ ਪਾਇਆ। ਤੇ ਜੀਵ ਅਗਿਆਤ ਹੋਣੇ ਕਰਕੇ ਕਦੇ ਕਿਸੇ ਸਿਰ ਦੋਸ਼ ਮੜਦਾ ਹੈ, ਕਦੇ ਕਿਸੇ ਸਿਰ ਦੋਸ਼ ਮੜਦਾ ਰਹਿੰਦਾ ਹੈ। ਪਰ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ, ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਕਿ ਮੇਰਾ ਇਹ ਪੂਰਬਲਾ ਜਿਹੜਾ ਜਨਮ ਦਾ ਕਰਮ ਜਿਹੜਾ ਫਲ ਉਹ ਮੈਂ ਭੋਗਦਾ ਪਿਆ, ਮੈਂ ਕਿਉਂ ਕਿਸੇ ਨੂੰ ਦੋਸ਼ ਦੇਵਾਂ, ਮੈਂ ਕਿਉਂ ਕਿਸੇ ਸਿਰ ਦੋਸ਼ ਮੜਾਂ ਕਿ ਤੇਰੇ ਕਰਕੇ ਹੀ ਮੇਰੇ ਕਾਰਜ ਸਫਲ ਨਹੀਂ ਹੋ ਰਹੇ, ਤੇਰੇ ਕਰਕੇ ਹੀ ਮੈਨੂੰ ਦੁੱਖ ਮਿਲ ਰਿਹਾ, ਮੇਰੀ ਜ਼ਿੰਦਗੀ ਵਿੱਚ ਦੁੱਖ ਆ ਗਏ ਹੈ, ਮੇਰੇ ਤਨ ਤੇ ਕੋਈ ਰੋਗ ਲੱਗ ਗਿਆ ਨਾ। ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਧੁਰੋਂ ਹੀ ਤੇਰੀ ਜ਼ਿੰਦਗੀ ਵੀ ਜਿਹੜੇ ਕਰਮਾਂ ਦਾ ਫਲ ਪਾਇਆ ਸੀ ਉਹ ਤੈਨੂੰ ਭੋਗਣਾ ਪੈ ਰਿਹਾ ਹੈ, ਤੇ ਇਹ ਫਲ ਜ਼ਰੂਰ ਬਰ ਜ਼ਰੂਰ ਭੋਗਣਾ ਵੀ ਪਵੇਗਾ, ਕਿਉਂਕਿ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਸ਼ਾਸਤਰਾਂ ਦੇ ਬਚਨ ਹੈ ਕਿ ਮਨੁੱਖ ਕਰਮਾਂ ਦਾ ਫਲ ਭੋਗਣ ਤੋਂ ਬਿਨਾਂ ਕਦੇ ਭੱਜਦਾ ਨਹੀਂ ਹੈ। ਮਨੁੱਖ ਦੇ ਪਰਛਾਵੇਂ ਦੀ ਤਰ੍ਹਾਂ ਜੀਵ ਦੇ ਕਰਮਾਂ ਦਾ ਫਲ ਨਾਲ ਨਾਲ ਤੁਰਿਆ ਜਾਂਦਾ। ਜੇ ਇਸ ਜਨਮ ਦੇ ਵਿੱਚ ਪੂਰਾ ਨਾ ਹੋ ਸਕੇ ਤੇ ਅਗਲੇ ਜਨਮ ਦੇ ਵਿੱਚ ਫਲ ਭੋਗਣਾ ਪੈਂਦਾ। ਕੇਵਲ ਸਤਿਗੁਰੂ ਜੀ ਦੀ ਸ਼ਰਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਜਿਹੜਾ ਕਰੋੜਾਂ ਹੀ ਕਰਮਾਂ ਨੂੰ ਕੱਟਣ ਦੇ ਸਮਰੱਥ ਹੈ। ਹੋਰ ਭਾਵੇਂ ਜ਼ਿੰਦਗੀ ਵਿੱਚ ਮਨੁੱਖ ਜਿੰਨੇ ਮਰਜ਼ੀ ਸਾਧਨ ਕਰਕੇ ਦੇਖ ਲਵੇ, ਪਰ ਕਦੇ ਕਰਮਾਂ ਨੂੰ ਕੱਟ ਨਹੀਂ ਸਕਦਾ, ਕਰਮਾਂ ਨੂੰ ਭੋਗਣਾ ਜ਼ਰੂਰ ਪੈਂਦਾ ਹੈ। ਮਹਾਰਾਜ ਜੀ ਦਾ ਬਚਨ ਹੈ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਰੋੜਾਂ ਹੀ ਸ਼ਬਦ ਨੂੰ ਕੱਟਣ ਦੇ ਸਮਰੱਥ ਹੈ, ਕਰੋੜਾਂ ਹੀ ਜੀਵ ਦੇ ਕਮਾਏ ਹੋਏ ਮੰਦੇ ਕਰਮਾਂ ਨੂੰ, ਪਾਪ ਕਰਮਾਂ ਨੂੰ। ਕਿਉਂਕਿ ਜੋ ਪ੍ਰਾਰਬਧ ਦੇ ਵਿੱਚ ਪਰਮੇਸ਼ਰ ਨੇ ਲਿਖਿਆ ਹੋਇਆ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਉਹਨਾਂ ਨੂੰ ਵੀ ਭੁਗਤਾ ਦਿੰਦਾ, ਪਰ ਸੂਲੀ ਤੋਂ ਸੂਲ ਦੇ ਵਿੱਚ ਦੁੱਖਾਂ ਨੂੰ ਕੱਟ ਦਿੰਦਾ ਹੈ, ਬਹੁਤੇ ਦੁੱਖਾਂ ਨੂੰ ਥੋੜ੍ਹੇ ਵਿੱਚ ਭੁਗਤਾ ਦਿੰਦਾ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਮਹਾਰਾਜ ਜੀ ਦੇ ਬਚਨ ਪੜ੍ਹਦੇ ਹਨ, ਲੇਖ ਨਾ ਸਕਈ ਜੋ ਪ੍ਰਮਾਤਮਾ ਨੇ ਲਿਖਿਆ ਹੋਇਆ ਨਾ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਪਰ ਪਰਮੇਸ਼ਰ ਸਰੂਪ ਸਤਿਗੁਰੂ ਜੀ ਉਹਨਾਂ ਨੂੰ ਬਹੁਤਿਆਂ ਨੂੰ ਥੋੜ੍ਹੇ ਵਿੱਚ ਭੁਗਤਾਉਣ ਦੀ ਸਮਰੱਥਾ ਰੱਖਦੇ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਤੇ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਸ਼ਹਾਦ ਕਿਸੈ ਦਾ ਕਿਛ ਨਾਹੀ। ਇਹ ਜੀਵਾਂ ਦੇ ਆਪਣੇ ਹੱਥਾਂ ਵਿੱਚ ਕੁਝ ਵੀ ਨਹੀਂ ਹੈ, ਸਭ ਦੀ ਵਾਗਡੋਰ ਹੁਕਮ ਰੂਪੀ ਨੱਥ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਸਭ ਚੱਲਹਿ ਚਲਾਏ। ਤੇ ਸਭ ਤਮਾਮ ਜੀਵ ਜੰਤੂਆਂ ਨੂੰ ਪ੍ਰਮਾਤਮਾ ਜਿਵੇਂ ਚਲਾਉਂਦਾ ਉਵੇਂ ਹੀ ਚੱਲਦੇ ਹੈ। ਪਹਿਲਾਂ ਵੀ ਜਿਵੇਂ ਚਲਾਉਂਦਾ ਸੀ ਚੱਲਦੇ ਸੀ, ਹੁਣ ਵੀ ਚਲਾ ਰਿਹਾ ਹੈ, ਆਉਣ ਵਾਲੇ ਸਮੇਂ ਵੀ ਜਿਵੇਂ ਚਲਾਉਣਾ ਚਾਹੇਗਾ ਤਿਵੇਂ ਜੀਵ ਚੱਲਣਗੇ, ਆਪਣਾ ਕੋਈ ਚਾਰਾ ਨਹੀਂ ਹੈ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਮਨੁੱਖ ਭਾਵੇਂ ਬਹੁਤ ਯਤਨ ਕਰਦਾ ਕਿ ਮੈਂ ਇਵੇਂ ਕਰਦਾ, ਮੈਂ ਇਵੇਂ ਕਰ ਦੇਵਾਂਗਾ, ਬਹੁਤ ਡੀਂਗਾ ਮਾਰਦਾ ਹੰਕਾਰ ਦੇ ਨਸ਼ੇ ਵਿੱਚ, ਪਰ ਹੁੰਦਾ ਉਹ ਕੁਝ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ। ਉਹ ਕੁਝ ਹੀ ਸੰਸਾਰ ਦੇ ਅੰਦਰ ਵਰਤਾਰਾ ਵਰਤਦਾ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਤੇ ਇਸ ਲਈ ਹਜੂਰ ਨੇ ਉਚਾਰਨ ਕੀਤਾ, ਜਿੱਧਰ ਵੀ ਪ੍ਰਮਾਤਮਾ ਆਪ ਜੀ ਪ੍ਰਾਰਬਧ ਅਨੁਸਾਰ ਜੀਵ ਨੂੰ ਪ੍ਰੇਰਿਤ ਕਰਕੇ ਲਗਾ ਦਿੰਦੇ ਹੋ,
ਇਹ ਜੀਵ ਉਧਰ ਹੀ ਲੱਗ ਜਾਂਦੇ ਹੈ। ਆਪਣਾ ਕੋਈ ਬਲ ਨਹੀਂ, ਆਪਣਾ ਕੋਈ ਚਾਰਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਉਚਾਰਨ ਕਰਦੇ ਹੈ, ਹੇ ਜੀਵ, ਜਿਸ ਪਰਮਾਤਮਾ ਦੇ ਨਾਲ ਕੋਈ ਚਾਰਾ ਨਹੀਂ ਨਾ ਚੱਲ ਸਕਦਾ, ਆਪਣਾ ਕੋਈ ਜ਼ੋਰ ਕੋਈ ਬਲ ਨਹੀਂ ਚੱਲ ਸਕਦਾ, ਉਹਦੇ ਅੱਗੇ ਫਿਰ ਨਮਸਕਾਰਾਂ ਕਰਨੀਆਂ ਹੀ ਚਾਹੀਦੀਆਂ। ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀਆਂ ਅਰਦਾਸਾਂ ਨਮਸਕਾਰਾਂ ਕਰਨੀਆਂ ਹੀ ਯੋਗ ਹੈ। ਜੇ ਉਹਦੇ ਨਾਲ ਕੋਈ ਚਾਰਾ ਨਹੀਂ ਚੱਲ ਸਕਦਾ ਤੇ ਫਿਰ ਝੁਕ ਕਰਕੇ ਨਮਸਕਾਰ ਹੀ ਕਰਨੀ ਚਾਹੀਦੀ ਹੈ ਨਾ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਸਦਾ ਹੀ ਨਮਸਕਾਰਾਂ ਕਰਿਆ ਕਰ। ਜਿਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ। ਇਹ ਪਿਆਰੇ ਪ੍ਰਮਾਤਮਾ ਜੀ, ਜਿਸ ਜੀਵ ਨੂੰ ਆਪਣੇ ਨਾਲ ਤੁਸੀਂ ਮਿਲਣਾ ਚਾਹੋ ਉਹ ਹੀ ਮਿਲਦਾ ਹੈ। ਨਹੀਂ ਤਾਂ ਮਨੁੱਖ ਕਿੰਨਾ ਯਤਨ ਕਰਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਦੇ ਮਸਤਕ ਦੇ ਲਿਲਾਟ ਨਹੀਂ ਲਿਖ ਕਰਕੇ ਪਾਏ, ਉਹ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਹੈ। ਜਿਨ੍ਹਾਂ ਤੇ ਪ੍ਰਮਾਤਮਾ ਮਿਹਰ ਕਰ ਦਿੰਦਾ ਹੈ, ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਵਾ ਦਿੰਦਾ ਹੈ, ਉਹ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਮਹਾਰਾਜ ਜੀ ਦੇ ਬਖਸ਼ੇ ਹੋਏ ਸ਼ਬਦ ਦਾ ਅਭਿਆਸ ਕਰ ਕਰਕੇ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹੈ। ਵਿਛੜੇ ਹੋਏ ਇੱਕ ਨਾ ਇੱਕ ਦਿਨ ਪ੍ਰਮਾਤਮਾ ਦੇ ਵਿੱਚ ਮਿਲ ਹੀ ਜਾਂਦੇ ਹਨ। ਪਰ ਜਿਨ੍ਹਾਂ ਨੂੰ ਪ੍ਰਮਾਤਮਾ ਚਾਹੇ ਕਿ ਸੰਸਾਰ ਦੇ ਅੰਦਰ ਹੀ ਬਾਰ-ਬਾਰ ਜਨਮ ਦੇਣਾ ਹੈ, ਪਰਾਰਬਧ ਅਨੁਸਾਰ ਉਹਨਾਂ ਨੂੰ ਜਗਤ ਦੀ ਮੋਹ ਮਮਤਾ ਲਗਾ ਦਿੰਦਾ, ਸੰਸਾਰ ਦੇ ਬੰਧਨਾਂ ਵਿੱਚ ਹੀ ਬੱਝੇ ਰਹਿੰਦੇ ਹਨ। ਪ੍ਰਮਾਤਮਾ ਉਹਨਾਂ ਨੂੰ ਚੇਤੇ ਨਹੀਂ ਆਉਂਦਾ। ਕੇਵਲ ਧੀਆਂ ਪੁੱਤਰ ਧਨ ਪਦਾਰਥ ਪਰਿਵਾਰ ਹੀ ਹਰ ਸਮੇਂ ਚੇਤੇ ਆਉਂਦਾ ਰਹਿੰਦਾ। ਧਨ ਪਦਾਰਥਾਂ ਦਾ ਹਰ ਸਮੇਂ ਸਿਮਰਨ ਕਰਦੇ ਰਹਿੰਦੇ, ਯਾਦ ਕਰਦੇ ਰਹਿੰਦੇ ਆ ਕਿ ਹੁਣ ਸਾਡੇ ਕੋਲ ਇੰਨਾ ਧਨ ਹੋ ਗਿਆ, ਇੰਨੇ ਪਦਾਰਥ ਹੋ ਗਏ ਆ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਸੀਂ ਇਕੱਤਰ ਕਰਨੇ ਆ। ਕੇਵਲ ਦੁਨਿਆਵੀ ਧਨ ਚੇਤੇ ਆਉਂਦਾ। ਪਰ ਪ੍ਰਮਾਤਮਾ ਜਿਨ੍ਹਾਂ ਨੂੰ ਮਿਲਣਾ ਚਾਹੇ, ਉਹ ਦੁਨਿਆਵੀ ਧਨ ਦੇ ਨਾਲ ਨਾਲ ਨਾਮ ਰੂਪੀ ਧਨ ਨੂੰ ਚੇਤੇ ਕਰਦੇ, ਸਿਮਰਨ ਕਰਦੇ ਆ। ਤੇ ਜੇ ਸਮੇਂ ਵਿੱਚ ਪ੍ਰਮਾਤਮਾ ਦਾ ਸਿਮਰਨ ਨਹੀਂ ਨਾ ਕੀਤਾ ਹੁੰਦਾ, ਉਹਨੂੰ ਯਾਦ ਕਰ ਕਰਕੇ ਪਛਤਾਤਾਪ ਕਰਦੇ ਆ ਕਿ ਪਹਿਲਾਂ ਕਿਉਂ ਨਹੀਂ ਮਹਾਰਾਜ ਮੈਨੂੰ ਸੋਝੀ ਬਖਸ਼ੀ। ਮੇਰੀ ਜ਼ਿੰਦਗੀ ਦਾ ਵੱਡਾ ਪੱਖ ਅਜਾਈਂ ਬਤੀਤ ਹੋ ਗਿਆ ਤੁਹਾਡੇ ਸਿਮਰਨ ਕੀਤੇ ਤੋਂ ਬਿਨਾਂ, ਆਪ ਜੀ ਦੀ ਯਾਦ ਵਿੱਚ ਜੁੜੇ ਹੋਏ ਤੋਂ ਬਿਨਾਂ। ਮਹਾਰਾਜ ਮੇਰਾ ਜੀਵਨ ਦਾ ਵੱਡਾ ਪੱਖ ਅਜਾਈਂ ਚਲਾ ਗਿਆ। ਉਹ ਸਮੇਂ ਨੂੰ ਲੰਘੇ ਹੋਏ ਨੂੰ ਪਛਤਾਵਾ ਕਰਦੇ ਆ। ਤੇ ਜੇ ਸਮੇਂ ਪਰਮੇਸ਼ਰ ਯਾਦ ਆਉਂਦਾ, ਫਿਰ ਮੁਸਕਰਾ ਕਰਕੇ ਸ਼ੁਕਰਾਨਾ ਵੀ ਕਰਦੇ, ਮਹਾਰਾਜ ਆਪ ਜੀ ਦਾ ਸ਼ੁਕਰ ਹੈ। ਰਹਿੰਦੀ ਜ਼ਿੰਦਗੀ ਵਿੱਚ ਮਹਾਰਾਜ ਆਪ ਨੇ ਸੇਵਾ ਤੇ ਸਿਮਰਨ ਦੀ ਮੈਨੂੰ ਦਾਤ ਬਖਸ਼ੀ ਹੈ। ਆਪਣੇ ਚਰਨਾਂ ਦਾ ਪਿਆਰ ਮੇਰੇ ਹਿਰਦੇ ਅੰਦਰ ਲਗਾ ਦਿੱਤਾ ਹੈ। ਇਹੋ ਮਹਾਰਾਜ ਕਹਿੰਦੇ, ਗੁਰਮੁਖ ਪਿਆਰੇ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜ਼ੂਰ ਬਖਸ਼ਿਸ਼ ਕਰਦੇ ਨੇ, ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ। ਆਸਾ ਕੀ ਵਾਰ ਅੰਦਰ ਹਜ਼ੂਰ ਦੇ ਮੁੱਖ ਵਾਕ ਹਨ, ਇਹੋ ਜਗ ਸੱਚਿਆ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਉਹ ਜੀਵ ਹਨ ਜਿਨ੍ਹਾਂ ਨੂੰ ਸੰਸਾਰ ਦੇ ਅੰਦਰ ਆਪਣੀ ਰਜ਼ਾ ਵਿੱਚ ਰਾਜੀ ਰੱਖ ਕੇ ਭਵ ਸਾਗਰ ਤੋਂ ਪਾਰ ਕਰ ਦਿੰਦਾ, ਬੰਧਨਾਂ ਵਿੱਚੋਂ ਕੱਢ ਕੇ ਆਪਣੀ ਅਭੇਦਤਾ ਦੇ ਦਿੰਦਾ ਹੈ। ਤੇ ਇੱਕ ਉਹ ਵੀ ਹੈ, ਇੱਕ ਹੁਕਮੇ ਕਰੇ ਵਿਨਾਸ਼। ਉਹਨਾਂ ਨੂੰ ਸੰਸਾਰ ਦੇ ਅੰਦਰ ਹੀ ਬਾਰ-ਬਾਰ ਖੱਜਲ ਖੁਆਰ ਕਰਦਾ ਰਹਿੰਦਾ। ਪਰਮਾਰਥ ਦਾ ਰਸਤਾ ਹੀ ਨਹੀਂ ਤਿੰਨਾਂ ਜੀਵਾਂ ਨੂੰ ਮਿਲਦਾ, ਹੋਰ ਹੀ ਦੁਨੀਆ ਦੇ ਸਾਧਨਾ ਰੂਪ ਰਸਤੇ ਧਾਰਨ ਕਰੀ ਜਾਂਦੇ ਆ, ਪਰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਤਿੰਨਾਂ ਨੂੰ ਨਹੀਂ ਜ਼ਿੰਦਗੀ ਵਿੱਚ ਮਿਲਦਾ। ਕਿਉਂਕਿ ਪ੍ਰਮਾਤਮਾ ਨੂੰ ਚਾਹਿਆ ਹੀ ਨਹੀਂ ਹੈ ਕਿ ਜੀਵ ਨੂੰ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਕਰਾ ਦੇਵਾ। ਪਰਾਰਬਧ ਅਨੁਸਾਰ ਸੰਸਾਰ ਦੇ ਵਿੱਚ ਹੀ ਬਾਰ-ਬਾਰ ਖਚਿਤ ਕਰਕੇ ਰੱਖਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਪ੍ਰਮਾਤਮਾ ਜਿਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ। ਪ੍ਰਮਾਤਮਾ ਜਿਨ੍ਹਾਂ ਨੂੰ ਆਪ ਜੀ ਨੇ ਮਿਲਣਾ ਚਾਹਿਆ, ਉਹ ਜੀਵ ਆਪ ਜੀ ਦੇ ਸਰੂਪ ਦੇ ਵਿੱਚ ਮਿਲ ਗਏ ਹਨ। ਜੋ ਹਰ ਮਨ ਭਾਏ। ਕੌਣ ਮਿਲੇ ਨੇ? ਜੋ ਪ੍ਰਮਾਤਮਾ ਦੇ ਮਨ ਨੂੰ ਭਾ ਗਏ ਹੈ, ਜਿਨ੍ਹਾਂ ਦੇ ਹਿਰਦੇ ਦਾ ਪਿਆਰ ਪਰਮੇਸ਼ਰ ਨੂੰ ਭਾ ਗਿਆ ਹੈ। ਇੱਕ ਹਿਰਦੇ ਦਾ ਪਿਆਰ ਹੀ ਹੈ ਜੋ ਪ੍ਰਮਾਤਮਾ ਨੂੰ ਪ੍ਰਸੰਨ ਕਰਦਾ। ਅਕਾਲ ਪੁਰਖ ਵਾਹਿਗੁਰੂ ਹਿਰਦੇ ਦੀ ਭਾਵਨਾ ਅੰਦਰ ਦਾ ਪਿਆਰ ਦੇਖ ਕਰਕੇ ਪਸੀਜਦਾ ਹੈ, ਜੀਵ ਤੇ ਬਖਸ਼ਿਸ਼ਾਂ ਕਰਦਾ ਹੈ, ਤਰੁੱਠਦਾ ਹੈ।
ਤੇ ਮਹਾਰਾਜ ਕਹਿੰਦੇ ਜਿਸ ਜੀਵ ਦੇ ਹਿਰਦੇ ਦੀ ਭਾਵਨਾ ਪ੍ਰਮਾਤਮਾ ਨੂੰ ਭਾ ਗਈ, ਪਰਮੇਸ਼ਰ ਨੇ ਰਹਿਮਤ ਕਰਕੇ, ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰਕੇ ਉਸ ਜੀਵ ਨੂੰ ਆਪਣੇ ਵਿੱਚ ਮਿਲਾ ਲਿਆ ਹੈ। ਜਨ ਨਾਨਕ ਸਤਿਗੁਰ ਭੇਟਿਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹੈ, ਗੁਰਸਿੱਖੋ, ਜਿਨ੍ਹਾਂ ਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਮਿਲ ਪਏ ਹਨ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਾਲ ਮਿਲਣਾ ਕੀਤਾ, ਜਿਨ੍ਹਾਂ ਵਡਭਾਗਿਆਂ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਧਾਰਨ ਕੀਤੀ ਹੈ, ਜਿਨ੍ਹਾਂ ਨੂੰ ਜੀਵਨ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲੇ ਹਨ, ਹਰ ਨਾਮ ਧਰਾਏ। ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਦਰ ਦੇ ਕਰਕੇ ਭਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਪਾਰ ਕਰ ਦਿੱਤਾ, ਤਰਾ ਦਿੱਤਾ। ਭਵ ਸਾਗਰ ਵਿੱਚੋਂ ਪਾਰ ਹੋਣ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਚ ਸਿਖਾ ਦਿੱਤੀ ਹੈ ਕਿ ਕਿਵੇਂ ਸੰਸਾਰ ਸਮੁੰਦਰ ਵਿੱਚ ਡੁੱਬਦਿਆਂ ਹੋਇਆ ਪਾਰ ਹੋਣਾ, ਕਿਵੇਂ ਮੁਕਤੀ ਰੂਪ ਕਿਨਾਰੇ ਤੇ ਪਹੁੰਚਣਾ। ਮਹਾਰਾਜ ਕਹਿੰਦੇ ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਤੇ ਜਿਹੜਾ ਮਨੁੱਖ ਆਪ ਸਤ ਸੰਗਤ ਜੀ ਤਰਨਾ ਨਾ ਜਾਣਦਾ ਹੋਵੇ, ਦੂਜਿਆਂ ਨੂੰ ਡੁੱਬਦਿਆਂ ਹੋਇਆਂ ਨੂੰ ਭਲਾ ਕਿਵੇਂ ਬਚਾ ਸਕਦਾ? ਨਾਮੁਮਕਿਨ ਹੈ, ਇਹ ਕਦਾਚਿਤ ਹੋ ਹੀ ਨਹੀਂ ਸਕਦਾ। ਜਿਹੜਾ ਆਪ ਤੈਰਨਾ ਜਾਣਦਾ ਹੋਵੇ, ਤਰਿਆ ਹੋਵੇ, ਉਹ ਹੀ ਦੂਜਿਆਂ ਨੂੰ ਤਾਰਨ ਦੀ ਸਮਰੱਥਾ ਰੱਖਦਾ। ਤੇ ਮਹਾਰਾਜ ਕਹਿੰਦੇ ਜਿਹੜੇ ਆਪ ਸੰਸਾਰ ਸਾਗਰ ਦੇ ਵਿੱਚ ਡੁੱਬਦੇ ਪਏ ਹੈ ਨਾ, ਪਖੰਡਪਾਤ ਕਰਨ ਵਾਲੇ, ਸੰਸਾਰ ਦੇ ਭੇਖ ਤਾਰੇ, ਉਹ ਇਹ ਜੀਵ ਤੈਨੂੰ ਭਲਾ ਕਿਵੇਂ ਤਾਰ ਸਕਦੇ ਹੈ? ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਹਰ ਨਾਮ ਤਰਾਏ, ਪਰਮੇਸ਼ਰ ਦਾ ਨਾਮ ਜਪਾ ਕਰਕੇ ਭਵ ਸਾਗਰ ਤੋਂ ਤਾਰਨ ਦੀ ਸਮਰੱਥਾ ਰੱਖਦੇ ਹੈ। ਨਾਮ ਰੂ ਬੇੜੇ ਦੀ ਦਾਰ ਦੇ ਕਰਕੇ ਇਹ ਜੀਵ ਤੈਨੂੰ ਭਵ ਸਾਗਰ ਤੋਂ ਪਾਰ ਕਰਨ ਵਾਲੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰਿਆ ਕਰ। ਸਾਧ ਸੰਗਤ ਜੀ, ਭਾਵੇਂ ਕਿੰਨੇ ਸੰਸਾਰ ਦੇ ਅੰਦਰ ਪਾਪ ਕਰਮ ਕਰਨ ਵਾਲੇ, ਪਾਪੀ ਸੰਸਾਰ ਦੇ ਅੰਦਰ ਜਾਣੇ ਜਾਣ ਵਾਲੇ, ਜੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਆਪ ਤਾਂ ਤਰੇ, ਹੋਰ ਵੀ ਜੀਵਾਂ ਨੂੰ ਤਾਰਨ ਦੀ ਤੇਨਾਂ ਨੂੰ ਸਮਰੱਥਾ ਪ੍ਰਾਪਤ ਹੋ ਗਈ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ, ਆਪ ਤਰੇ ਤਾਰੇਨ ਸਰਿੱਠਾ, ਆਪ ਤਰੇ ਹੋਏ ਹੈ ਤੇ ਸ੍ਰਿਸ਼ਟੀ ਨੂੰ ਤਾਰਨ ਦੇ ਸਮਰੱਥ ਹਨ। ਜਿਨ੍ਹਾਂ ਨੂੰ ਪੂਰੀ ਸਤਿਗੁਰੂ ਜੀ ਦੀ ਸ਼ਰਨ ਪ੍ਰਾਪਤ ਹੋ ਗਈ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਲਿਆ, ਉਹ ਭਾਵੇਂ ਸੰਸਾਰ ਦੇ ਅੰਦਰ ਪਾਪੀ ਕਰਕੇ ਜਾਣੇ ਜਾਂਦੇ, ਪਰ ਤਿਨਾਂ ਨੇ ਸੰਸਾਰ ਭਰ ਦੇ ਤਮਾਮ ਜੀਵ ਜੰਤੂਆਂ ਨੂੰ ਭਵ ਸਾਗਰ ਵਿੱਚੋਂ ਡੁੱਬਦਿਆਂ ਹੋਇਆਂ ਨੂੰ ਪਾਰ ਕਰ ਦਿੱਤਾ। ਮਹਾਰਾਜ ਸਾਹਿਬ ਜੀ ਨੇ ਐਸੀ ਤਿਨਾਂ ਜੀਵਾਂ ਨੂੰ ਬਖਸ਼ਿਸ਼ ਕੀਤੀ ਹੈ। ਹਜ਼ੂਰ ਕਹਿੰਦੇ ਨਾਮ ਜਪਾ ਕਰਕੇ ਸਤਿਗੁਰੂ ਜੀ ਨੇ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਕੋਈ ਗਾਵੇ ਰਾਗੀ ਨਾਦੀ, ਬੇਦੀ ਵਹ ਪਾਤ ਕਰ। ਹਜ਼ੂਰ ਬਖਸ਼ਿਸ਼ ਕਰਦੇ ਹੈ। ਇਹ ਗੁਰਸਿੱਖੋ, ਅਕਾਲ ਪੁਰਖ ਪ੍ਰਮਾਤਮਾ ਕਿਵੇਂ ਜੀਵਾਂ ਤੇ ਪ੍ਰਸੰਨ ਹੁੰਦਾ। ਜਿਵੇਂ ਜਿਵੇਂ ਸਿੱਖ ਬੇਨਤੀਆਂ ਕਰਕੇ ਪੁੱਛਦੇ ਨੇ, ਮਹਾਰਾਜ ਕਈ ਸੰਸਾਰ ਦੇ ਅੰਦਰ ਵੱਡੇ ਵੱਡੇ ਰਾਗੀ ਪੁਰਖ ਹੁੰਦੇ ਆ, ਕੋਈ ਸਾਜ਼ਾਂ ਨੂੰ, ਤੰਤੀ ਸਾਜ਼ਾਂ ਨੂੰ ਵਜਾਉਣ ਵਾਲੇ, ਫਿਰ ਮਹਾਰਾਜ ਕਈ ਵੇਦਾਂ ਦੇ ਪਾਠੀ, ਬੜੇ ਬੜੇ ਵੇਦਾਂ ਦੇ ਗਿਆਤਾ ਵੀ ਹਨ ਸੰਸਾਰ ਦੇ ਅੰਦਰ, ਬਹੁਤ ਚਤੁਰ ਹਨ, ਬੜੀਆਂ ਬੜੀਆਂ ਸਿਆਣਪਾਂ ਵਾਲੇ ਨੇ। ਕਿਹਨਾਂ ਨੂੰ ਪ੍ਰਮਾਤਮਾ ਮਿਲਦਾ? ਅਕਾਲ ਪੁਰਖ ਵਾਹਿਗੁਰੂ ਕਿਹਨਾਂ ਤੇ ਖੁਸ਼ ਹੁੰਦਾ ਹੈ? ਕਿਹਨਾਂ ਦੀ ਮਹਾਰਾਜ ਕਹਿੰਦੇ ਭਾਵਨਾ ਕਿਹਨਾਂ ਦੀ ਭਾਵਦੀ ਹੈ? ਤੇ ਹਜ਼ੂਰ ਨੇ ਉਚਾਰਨ ਕੀਤਾ, ਗੁਰਸਿੱਖੋ, ਜਿਸ ਹਿਰਦੇ ਅੰਦਰ ਸੱਚਾ ਪਿਆਰ ਹੋਵੇ ਨਾ ਪ੍ਰਮਾਤਮਾ ਦੇ ਚਰਨਾਂ ਦਾ, ਅਸਲ ਵਿੱਚ ਉਹਦੀ ਭਾਵਨਾ ਹੀ ਪ੍ਰਮਾਤਮਾ ਨੂੰ ਭਾਉਂਦੀ ਹੈ। ਉਸ ਮਨੁੱਖ ਦੇ ਕਮਾਈ ਹੋਏ ਕਰਮ ਧਰਮ ਸਫਲੇ ਹੁੰਦੇ ਆ ਜੇ ਹਿਰਦੇ ਅੰਦਰ ਸੱਚਾ ਪਿਆਰ ਧਾਰਨ ਕਰਕੇ ਰੱਬ ਨੂੰ ਯਾਦ ਕਰਦਾ। ਜੇ ਕੇਵਲ ਬੱਧਾ ਚੱਟੀ ਭਰਦਾ ਹੈ, ਤੇ ਮਹਾਰਾਜ ਨੇ ਉਚਾਰਨ ਕੀਤਾ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਭਾਵੇਂ ਕੋਈ ਮਹਾਰਾਜ ਕਹਿੰਦੇ ਰਾਗੀ ਵੀ ਸਿਰੇ ਦਾ ਹੋਵੇ, ਕੋਈ ਗਾਵੇ ਰਾਗੀ ਨਾਦੀ ਬੇਦੀ, ਭਾਵੇਂ ਕੋਈ ਰਾਗੀ ਵੀ ਸਿਰੇ ਦਾ ਹੋਵੇ ਕਿ ਬੜੀ ਰਾਗ ਵਿਦਿਆ ਵਿੱਚ ਨਿਪੁੰਨਤਾ ਹੋਵੇ ਕਿ ਬਹੁਤ ਵੱਡਾ ਮੈਂ ਰਾਗੀ ਹਾਂ, ਪਰ ਜੇ ਹਿਰਦੇ ਅੰਦਰ ਪਿਆਰ ਨਹੀਂ ਪ੍ਰਮਾਤਮਾ ਦੇ ਚਰਨਾਂ ਦਾ, ਕੇਵਲ ਵਿਖਾਵੇ ਮਾਤਰ ਹੀ ਰਾਗ ਵਿਦਿਆ ਗਾਇਨ ਕਰੀ ਜਾਂਦਾ ਹੈ, ਤੇ ਮਹਾਰਾਜ ਕਹਿੰਦੇ ਉਹਦੇ ਤੇ ਵੀ ਪ੍ਰਮਾਤਮਾ ਦੀ ਪ੍ਰਸੰਨਤਾ ਨਹੀਂ ਹੁੰਦੀ। ਕੋਈ ਗਾਵੇ ਰਾਗੀ ਨਾਦੀ, ਨਾਦੀ ਕਹਿੰਦੇ ਨੇ ਨਾਦ ਨੂੰ, ਧੁਨਾਂ ਨੂੰ ਪ੍ਰਗਟ ਕਰਨ ਵਾਲੇ। ਕੋਈ ਤੰਤੀ ਸਾਜ਼ਾਂ ਦੇ ਬੜੇ ਸਾਧ ਸੰਗਤ ਜੀ ਮੰਨੇ ਪਰਮੰਨੇ ਵਿਦਵਾਨ ਪੁਰਖ ਹੁੰਦੇ ਆ, ਪਰ ਜੇ ਹਿਰਦੇ ਅੰਦਰ ਪਿਆਰ ਨਹੀਂ ਹੈ,
ਸੰਸਾਰ ਦੇ ਅੰਦਰ ਲੋਕਾਂ ਨੂੰ ਭਾਵੇਂ ਪ੍ਰਸੰਨ ਕਰ ਲਵੇਗਾ ਕਿ ਬੜੀ ਰਾਗ ਵਿਦਿਆ, ਬੜੀ ਇਹਦੇ ਕੋਲ ਤੰਤੀ ਸਾਜ਼ਾਂ ਦੀ ਵਿਦਿਆ, ਪਰ ਪਰਮੇਸ਼ਰ ਦੀ ਖੁਸ਼ੀ ਤਾਂ ਨਹੀਂ ਨਾ ਪ੍ਰਾਪਤ ਕਰ ਸਕਦਾ। ਫਿਰ ਵੇਦਾਂ ਦਾ ਭਾਵੇਂ ਸਿਰੇ ਦਾ ਪਾਠੀ ਹੋਵੇ, ਵੇਦਾਂ ਦੇ ਵਿਆਕਰਨਾਂ ਨੂੰ ਜਾਣਦਾ ਹੋਵੇ, ਮਹਾਰਾਜ ਕਹਿੰਦੇ ਹਨ ਕੋਈ ਰਾਵ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਤੇ ਬਹੁਤੀ ਤਰ੍ਹਾਂ ਕਰਕੇ ਭਾਵੇਂ ਸ਼ਾਸਤਰਾਂ ਦਾ ਗਿਆਨਵਾਨ ਵੀ ਕਿਉਂ ਨਾ ਹੋਵੇ, ਕਹੀ ਜਾਵੇ ਕਿ ਮੈਨੂੰ 6 ਸ਼ਾਸਤਰ ਸਾਰੇ ਦੇ ਸਾਰੇ ਕੰਠ ਹੈ, ਮੇਰੀ ਰਸਨਾ ਤੇ ਵਸਦੇ ਹੈ, ਸਭ ਦਾ ਮੈਂ ਪਾਠ ਜਾਣਦਾ, ਫਿਰ ਸ਼ਾਸਤਰਾਂ ਦੀ ਵਿਚਲਾ ਗਿਆਨ ਵੀ ਭਾਵੇਂ ਕੋਈ ਜਾਣਦਾ ਹੋਵੇ। ਨਹੀਂ ਹਰ ਹਰ ਭੀਜੈ RAM ਰਾਜੇ। ਇਹ ਗੁਰਸਿੱਖੋ ਪਰਮਾਤਮਾ ਉਹਨਾਂ ਤੇ ਭੇਜਦਾ ਨਹੀਂ, ਪ੍ਰਸੰਨ ਨਹੀਂ ਹੁੰਦਾ, ਪਰਮੇਸ਼ਰ ਦਾ ਮਨ ਉਹਨਾਂ ਦੇ ਅੰਦਰ ਭੇਜਦਾ ਹੀ ਨਹੀਂ ਹੈ। ਭਾਵੇਂ ਮਹਾਰਾਜ ਕਹਿੰਦੇ ਕੋਈ ਰਾਗੀ ਹੋਵੇ, ਵੇਦਾਂ ਦਾ ਪਾਠ ਕਰਨ ਵਾਲਾ ਹੋਵੇ, ਤੰਤੀ ਸਾਜ਼ਾਂ ਨੂੰ ਜਾਣਨ ਵਾਲਾ ਹੋਵੇ, ਬੜਾ ਸ਼ਾਸਤਰ ਗਿਆਨ ਨੂੰ ਪਾਉਣ ਵਾਲਾ ਹੋਵੇ, ਪਰ ਅਕਾਲ ਪੁਰਖ ਵਾਹਿਗੁਰੂ ਕਦੇ ਉਹਨਾਂ ਤੇ ਪ੍ਰਸੰਨ ਨਹੀਂ ਹੁੰਦਾ। ਜਿਨ੍ਹਾਂ ਅੰਤਰ ਕਪਟ ਬੇਕਾਰ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਕਪਟ ਤੇ ਵਿਕਾਰਾਂ ਔਗੁਣਾਂ ਨੂੰ ਧਾਰਨ ਕੀਤਾ ਹੋਇਆ ਹੈ, ਔਗੁਣਾਂ ਨੂੰ ਛੱਡਦੇ ਨਹੀਂ, ਸ਼ੁਭ ਗੁਣਾਂ ਨੂੰ ਗ੍ਰਹਿਣ ਨਹੀਂ ਕਰਦੇ, ਤੇ ਹਿਰਦੇ ਅੰਦਰ ਛਲ ਧਾਰਨ ਕੀਤਾ ਹੋਇਆ ਹੈ, ਲੋਕਾਂ ਦੇ ਅੱਖੀਂ ਕੱਟਾ ਪਾਉਣ ਦੇ ਵਾਸਤੇ ਬਾਹਰੋਂ ਭੇਖ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਕਪਟੀ ਜੀਵ ਹੈ ਨਾ, ਜਿਨ੍ਹਾਂ ਨੇ ਹਿਰਦੇ ਅੰਦਰ ਛਲ ਤੇ ਵਿਕਾਰਾਂ ਨੂੰ ਧਾਰਿਆ ਹੈ, ਤਿਨਾ ਰੋਏ ਕਿਆ ਕੀਜੈ। ਉਹਨਾਂ ਦਾ ਰੋਇਆ ਹੋਇਆ ਭਲਾ ਕਿਸ ਕੰਮ ਹੈ? ਕਿਸੇ ਕੰਮ ਨਹੀਂ ਹੈ। ਹਾਂ, ਲੋਕਾਂ ਦੀ ਅੱਖੀਂ ਘੱਟਾ ਪਾਉਣ ਦੇ ਵਾਸਤੇ ਭਾਵੇਂ ਬੜਾ ਵੈਰਾਗੀ ਬਣ ਕੇ ਦੱਸਣਗੇ ਕਿ ਮੈਨੂੰ ਵੈਰਾਗ ਬੜਾ ਆਉਂਦਾ ਹੈ, ਪਰ ਮਹਾਰਾਜ ਕਹਿੰਦੇ ਅੰਦਰ ਦੇ ਵਿਕਾਰ ਤਾਂ ਨਹੀਂ ਨਾ ਛੱਡੇ, ਔਗਣਾ ਦਾ ਨਹੀਂ ਨਾ ਤਿਆਗ ਕੀਤਾ, ਹਿਰਦੇ ਅੰਦਰ ਛਲ ਧਾਰਨ ਕਰਕੇ ਲੋਕਾਂ ਦੀ ਅੱਖੀਂ ਘੱਟਾ ਪਾਈ ਜਾ ਰਿਹਾ। ਕਈ ਤਾਂ ਸਾਧ ਸੰਗਤ ਜੀ ਐਸੇ ਭੇਖਧਾਰੀ ਪਖੰਡੀ ਇਸ ਸੰਸਾਰ ਦੇ ਅੰਦਰ ਤਾਰਬੀਨ ਦਾ ਤੇਲ ਲਾ ਕੇ ਅੱਖਾਂ ਨੂੰ ਤੇ ਬੜਾ ਵੈਰਾਗੀ ਬਣ ਕੇ ਦਿਖਾਉਂਦੇ ਹੈ। ਗਰੀਬ ਨਵਾਜ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੈ। ਉਹਨਾਂ ਦਾ ਰੋਇਆ ਹੋਇਆ ਵੀ ਕਿਸੇ ਕੰਮ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਕਿੰਨੀ ਵੀ ਰਾਗ ਵਿਦਿਆ, ਕੋਈ ਵੇਦਾਂ ਦਾ ਅਭਿਆਸੀ ਹੋਵੇ, ਸ਼ਾਸਤਰਾਂ ਦਾ ਗਿਆਨਕਾਰ ਹੋਵੇ, ਪਰ ਹਿਰਦੇ ਅੰਦਰ ਜੀ ਸੱਚਾ ਪਿਆਰ ਨਹੀਂ ਹੈ ਤੇ ਪ੍ਰਮਾਤਮਾ ਨੂੰ ਕਦੇ ਪ੍ਰਸੰਨ ਨਹੀਂ ਕਰ ਸਕਦਾ। ਹਰ ਕਰਤਾ ਸਭ ਕਿਛ ਜਾਣਦਾ। ਮਹਾਰਾਜ ਕਹਿੰਦੇ ਗੁਰਸਿੱਖੋ ਪ੍ਰਮਾਤਮਾ ਸ੍ਰਿਸ਼ਟੀ ਦਾ ਕਰਤਾ ਹੈ, ਸਭ ਨੂੰ ਬਣਾਉਣ ਵਾਲਾ ਹੈ, ਤੇ ਫਿਰ ਸਭ ਦੇ ਅੰਦਰ ਦੀ ਜਾਣਦਾ ਵੀ ਆਪ ਹੈ, ਕਿਉਂਕਿ ਉਹ ਜੀਵ ਤੋਂ ਦੂਰ ਥੋੜ੍ਹਾ ਹੈ। ਜੇ ਸ੍ਰਿਸ਼ਟੀ ਨੂੰ ਬਣਾਇਆ ਹੈ, ਛੋਟੇ ਵੱਡੇ ਆਕਾਰਾਂ ਦੇ ਜੀਵਾਂ ਨੂੰ ਪੈਦਾ ਕੀਤਾ ਹੈ, ਘਾੜਤ ਨੂੰ ਘੜਿਆ ਹੈ, ਤੇ ਫਿਰ ਜੋਤ ਰੂਪ ਹੋ ਕੇ ਵਿੱਚ ਬੈਠਾ ਵੀ ਪਰਮੇਸ਼ਰ ਆਪ ਹੀ ਹੈ ਨਾ। ਜੇ ਅੰਦਰ ਹੋ ਕਰਕੇ ਬੈਠਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਭਲਾ ਕਿਵੇਂ ਪ੍ਰਮਾਤਮਾ ਦੀ ਅੱਖੀਂ ਘੱਟਾ ਪਾ ਲਵੇਗਾ? ਲੋਕਾਂ ਨੂੰ ਤੇ ਭਰਮਾ ਸਕਦਾ, ਉਹ ਤੇਰੇ ਬਾਹਰੀ ਤੌਰ ਤੇ ਬਾਹਰ ਦਾ ਲਿਬਾਸ ਦੇਖ ਲੈਂਦੇ, ਅੰਦਰ ਦੀ ਜਾਣ ਨਹੀਂ ਸਕਦੇ, ਪਰ ਪਰਮੇਸ਼ਰ ਤਾਂ ਤੇਰੇ ਅੰਦਰ ਦੀ ਜਾਣਦਾ, ਹਰ ਕਰਤਾ ਸਭ ਕੁਛ ਜਾਣਦਾ। ਪਰਮੇਸ਼ਰ ਤੇਰੇ ਅੰਦਰ ਦੀ ਜਾਣਦਾ, ਹਰ ਇੱਕ ਹਰਕਤ ਨੂੰ ਪਹਿਚਾਣਦਾ ਹੈ। ਜੋ ਵੀ ਮਨ ਦੇ ਅੰਦਰ ਮੰਦਾ ਸੋਚਦਾ ਹੈ, ਚੰਗਾ ਸੋਚਦਾ ਹੈ, ਕਿਸੇ ਦਾ ਭਲਾ ਚਿਤਵਦਾ ਹੈ, ਕਿਸੇ ਦਾ ਬੁਰਾ ਚਿਤਵਦਾ ਹੈ, ਚੰਗੇ ਚਾਹੇ ਮੰਦੇ ਕਰਮ ਕਰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਕਰਨਹਾਰਾ ਪਰਮੇਸ਼ਰ ਸਭ ਕੁਝ ਜਾਣਦਾ, ਹਰ ਸਮੇਂ ਤੈਨੂੰ ਦੇਖਦਾ, ਹਰ ਸਮੇਂ ਸੁਣਦਾ ਪਿਆ ਹੈ। ਸਿਰ ਰੋਗ ਹੱਥ ਦੀਜੈ। ਤੇ ਜਿਹੜੇ ਐਸੇ ਛਲ ਕਰਨ ਵਾਲੇ ਕਪਟੀਏ ਜੀਵ ਹੁੰਦੇ ਆ ਨਾ, ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਸਿਰ ਤੇ ਰੋਗ ਦਿੰਦਾ, ਵੱਡੇ ਵੱਡੇ ਰੋਗ ਪ੍ਰਮਾਤਮਾ ਉਹਨਾਂ ਦੇ ਸਿਰ ਪਾ ਦਿੰਦਾ, ਫਿਰ ਤਿੰਨਾਂ ਨੂੰ ਰੋਗੀ ਬਣਨਾ ਪੈਂਦਾ। ਲੋਕਾਂ ਦੇ ਅੱਖੀਂ ਕੱਟਾ ਪਾਉਣ ਵਾਲੇ ਜਿਹੜੇ ਸੰਸਾਰ ਦੇ ਜੀਵ ਹੈ, ਝੂਠ ਬੋਲ ਕਰਕੇ ਲਿਆ ਹੋਇਆ ਸੁੱਖ ਬਹੁਤਾ ਸਮਾਂ ਨਹੀਂ ਸਾਧ ਸੰਗਤ ਜੀ ਰਹਿਣਾ ਕਰਦਾ, ਕਿਉਂਕਿ ਸਿਆਣੇ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ, ਤੇ ਪੈਰਾਂ ਤੋਂ ਬਿਨਾਂ ਬੰਦਾ ਕਿੰਨਾ ਕੁ ਸਮਾਂ ਟਿਕ ਸਕਦਾ ਹੈ, ਕਿੰਨਾ ਕੁ ਸਮਾਂ ਖਲੋ ਸਕਦਾ ਹੈ, ਬਹੁਤਾ ਸਮਾਂ ਨਹੀਂ ਟਿਕ ਸਕਦਾ। ਤੇ ਇਸ ਕਰਕੇ ਹਜੂਰ ਨੇ ਉਚਾਰਨ ਕੀਤਾ, ਸਿਰ ਰੋਗ ਹੱਥ ਦੀਜੈ। ਜਿਹੜਾ ਸੰਸਾਰ ਨੂੰ ਵਿਖਾਵੇ ਮਾਤਰ ਲੋਕਾਂ ਦੇ ਅੱਖੀਂ ਘੱਟਾ ਪਾ ਕਰਕੇ ਵਡਿਆਈ ਮਾਣ ਸੁੱਖ ਪ੍ਰਾਪਤ ਕੀਤਾ, ਉਹ ਕਿੰਨਾ ਕੁ ਸਮਾਂ ਟਿਕੇਗਾ? ਬਹੁਤਾ ਸਮਾਂ ਨਹੀਂ ਟਿਕਣ ਵਾਲਾ।
ਇਸ ਕਰਕੇ ਪ੍ਰਮਾਤਮਾ ਉਹਨਾਂ ਦੇ ਸਿਰ ਰੋਗ ਜਿਹੜਾ ਹੈ ਮੜ ਦਿੰਦਾ ਹੈ। ਸਿਰ ਰੋਗ ਹੱਥ ਦੀਜੈ, ਔਰ ਉਹਨਾਂ ਦਾ ਸਿਰ ਰੋਗਾਂ ਦੇ ਹੱਥੀਂ ਦੇ ਦਿੰਦਾ। ਕਦੇ ਕੋਈ ਰੋਗ ਆ ਕੇ ਚੰਬੜ ਗਿਆ, ਕਦੇ ਕੋਈ ਰੋਗ ਆ ਕਰਕੇ ਚੰਬੜ ਜਾਂਦਾ। ਜਿਹੜਾ ਝੂਠੇ ਦਾ ਵਿਖਾਵਾ ਕਰ ਕਰਕੇ ਸੰਸਾਰ ਦੇ ਅੰਦਰ ਜੀਵਾਂ ਨੂੰ ਗੁੰਮਰਾਹ ਕਰਦਾ ਹੈ। ਤੇ ਸਾਧ ਸੰਗਤ ਜੀ, ਸਿਰ ਰੋਗ ਹੱਥ ਦੀਜੈ। ਅੰਤਰੀਵ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹੋ ਜੇਕਰ ਆਪਣਾ ਮਨ ਰੂਪੀ ਹੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ, ਮਹਾਰਾਜ ਜੀ ਨੂੰ ਫੜਾ ਦੇਵੇ। ਜਿਵੇਂ ਪ੍ਰਤੱਖ ਕੋਈ ਆਪਣਾ ਹੱਥ ਰੋਗ ਪਤਾ ਲਗਾਉਣ ਦੇ ਵਾਸਤੇ ਨਬਜ਼ ਜਿਹੜੀ ਡਾਕਟਰ ਨੂੰ, ਵੈਦ ਨੂੰ, ਹਕੀਮ ਨੂੰ ਜਾ ਕਰਕੇ ਫੜਾਉਂਦਾ ਕਿ ਡਾਕਟਰ ਸਾਹਿਬ, ਹੇ ਵੈਦ ਜੀ, ਆ ਮੇਰੀ ਨਬਜ਼ ਫੜ ਕੇ ਦੇਖੋ ਮੈਨੂੰ ਰੋਗ ਕੀ ਹੈ। ਹੁਣ ਤਾਂ ਭਾਵੇਂ ਕਿੰਨੇ ਕਿੰਨੇ ਸਾਧ ਸੰਗਤ ਜੀ ਜੋ ਮਸ਼ੀਨਾਂ ਆ ਗਈਆਂ, ਨਵਾਂ ਯੁੱਗ ਹੈ ਟੈਸਟ ਕਰਨ ਦੇ ਵਾਸਤੇ, ਪਰ ਪਹਿਲਾਂ ਜਿਹੜੇ ਹਕੀਮ ਸਨ ਨਬਜ਼ ਵੇਖ ਕੇ ਫੜ ਕਰਕੇ ਹੀ ਦੱਸ ਦਿੰਦੇ ਬੰਦੇ ਨੂੰ ਰੋਗ ਕੀ ਹੈ, ਕਿਸ ਕਾਰਨ ਕਰਕੇ ਇਹ ਦੁਖੀ ਹੋ ਰਿਹਾ ਹੈ, ਕਿਸ ਕਾਰਨ ਕਰਕੇ ਇਹਨੂੰ ਆਰਾਮ ਨਹੀਂ ਆਉਂਦਾ ਪਿਆ। ਨਬਜ਼ ਫੜ ਕੇ ਹੀ ਸਾਰੇ ਸਰੀਰ ਦੇ ਰੋਗਾਂ ਨੂੰ ਦੱਸ ਦਿੰਦੇ ਸਨ। ਤੇ ਹਜ਼ੂਰ ਕਹਿੰਦੇ ਹਨ, ਜੇਕਰ ਮਨ ਰੂਪੀ ਹੱਥ ਸਤਿਗੁਰੂ ਰੂਪੀ ਵੈਰ ਦੇ ਕੋਲ ਫੜਾ ਦੇਵੇ ਨਾ, ਤੇ ਮਹਾਰਾਜ ਦੱਸ ਦਿੰਦੇ ਹੈ, ਹੇ ਜੀਵ, ਤੇਰੇ ਸਿਰ ਹੰਕਾਰ ਦਾ ਭਿਆਨਕ ਰੋਗ ਚੜ੍ਹਿਆ ਹੋਇਆ ਹੈ। ਹਉਮੈ ਦੀਰਘ ਰੋਗ ਹੈ, ਬੜਾ ਭਿਆਨਕ ਰੋਗ ਹੈ, ਜਿਸ ਕਰਕੇ ਤੂੰ ਦੁਖੀ ਹੋ ਰਿਹਾ। ਬਾਰ-ਬਾਰ ਜੰਮਣ ਮਰਨ ਦਾ ਦੁੱਖਾਂ ਵਿੱਚ ਤੈਨੂੰ ਪੈਣਾ ਪੈ ਰਿਹਾ। ਬਾਰ-ਬਾਰ ਸੰਸਾਰ ਦੀ ਭਟਕਣਾ ਵਿੱਚ ਪੈ ਕਰਕੇ ਤੈਨੂੰ ਦਰ-ਦਰ ਤੇ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਪੂਰੇ ਸਤਿਗੁਰੂ ਜੀ ਵੈਦ ਰੂਪ ਹਨ, ਪਰ ਇਹ ਜੀਵ ਆਪਣਾ ਮਨ ਰੂਪੀ ਹੱਥ ਜੇ ਫੜਾਵੇ ਤਾਂ ਹੀ ਸਮਝ ਪਵੇ ਨਾ। ਇਹ ਬਾਰ-ਬਾਰ ਬਾਹਰ ਨੂੰ ਭੱਜੂ ਕਰਦਾ ਰਹਿੰਦਾ ਹੈ, ਦਰ-ਦਰ ਤੇ ਠੋਕਰਾਂ ਖਾਂਦਾ ਫਿਰਦਾ। ਪੂਰੇ ਸਤਿਗੁਰੂ ਜੀ ਰੂਪੀ ਵੈਰ ਦੇ ਕੋਲ ਆ ਕਰਕੇ ਆਪਣਾ ਮਨ ਰੂਪੀ ਹੱਥ ਫੜਾਉਂਦਾ ਹੀ ਨਹੀਂ ਹੈ, ਤਾਂ ਹੀ ਤਾਂ ਸਮਝ ਨਹੀਂ ਪੈਂਦੀ। ਤਾਂ ਹੀ ਬਾਹਰੋਂ ਤਾਂ ਭਾਵੇਂ ਕਹੀ ਜਾਂਦਾ ਕਿ ਮੈਂ ਬੜਾ ਨਿਮਰਤਾਵਾਨ ਆ, ਤੇ ਮੇਰੇ ਵਰਗਾ ਕੌਣ ਹੈ ਜਿਹਦੇ ਅੰਦਰ ਇੰਨੀ ਨਿਮਰਤਾ, ਪਰ ਸਿਰੇ ਦਾ ਹੰਕਾਰ ਹੀ ਅੰਦਰੋਂ ਹੁੰਦਾ, ਹੰਕਾਰ ਦੇ ਨਾਲ ਭਰਿਆ ਹੁੰਦਾ, ਤੇ ਬਾਹਰੋਂ ਕਹੀ ਜਾਂਦਾ ਜੀ ਮੈਂ ਬੜਾ ਨਿਮਰਤਾਵਾਨ, ਝੁਕ ਕੇ ਬੜੀਆਂ ਨਮਸਕਾਰਾਂ ਕਰਦਾ, ਬੜਾ ਝੁਕ ਕਰਕੇ ਹਰ ਇੱਕ ਨੂੰ ਫਤਿਹ ਬੁਲਾਊਗਾ, ਸਤਿ ਸ੍ਰੀ ਅਕਾਲ ਕਹੂਗਾ, ਪਰ ਅੰਦਰੋਂ ਸਿਰੇ ਦਾ ਹੰਕਾਰ ਹੀ ਹੁੰਦਾ। ਪਰ ਇਹ ਜਿਹੜਾ ਰੋਗ ਹੈ, ਜਿਵੇਂ ਰੋਗੀ ਬੰਦੇ ਨੂੰ ਆਪ ਨਹੀਂ ਨਾ ਪਤਾ ਹੁੰਦਾ ਕਿ ਮੈਨੂੰ ਰੋਗ ਕਿਹੜਾ ਲੱਗਾ, ਮਨ ਚੈਨ ਨਹੀਂ ਮਿਲਦਾ, ਮਨ ਨੂੰ ਆਰਾਮ ਨਹੀਂ ਮਿਲਦਾ, ਸ਼ਾਂਤ ਨਹੀਂ ਹੁੰਦਾ, ਪਰ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਸ ਕਾਰਨ ਕਰਕੇ ਮੈਨੂੰ ਚੈਨ, ਮੈਨੂੰ ਆਰਾਮ ਨਹੀਂ ਮਿਲਦਾ ਪਿਆ, ਕਿਸ ਕਾਰਨ ਕਰਕੇ ਮੈਂ ਦੁਖੀ ਹੋ ਰਿਹਾ ਹਾਂ। ਜੇ ਵੈਦ ਕੋਲ ਜਾਵੇਗਾ ਤਾਂ ਹੀ ਜੀਵ ਨੂੰ ਸਮਝ ਪਵੇ। ਤੋ ਇਸ ਲਈ ਮਹਾਰਾਜ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਮਨ ਰੂਪੀ ਹੱਥ ਹੈ ਜੀਵ ਸਤਿਗੁਰੂ ਜੀ ਦੇ ਕੋਲ ਆ ਕਰਕੇ ਫੜਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜੈਸਾ ਕੋਈ ਵੈਦ ਸੰਸਾਰ ਭਰ ਦੇ ਅੰਦਰ ਨਹੀਂ ਤੈਨੂੰ ਮਿਲਣ ਵਾਲਾ। ਜਿਹੜੇ ਸਤਿਗੁਰੂ ਜੀ ਵਿਕਾਰਾਂ ਰੂਪੀ ਰੋਗਾਂ ਨੂੰ ਵੀ ਗ੍ਰਸ ਲੈਂਦੇ ਆ, ਅਭਾਵ ਕਰ ਦਿੰਦੇ ਨੇ, ਤਿਨਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਨ ਰੂਪੀ ਹੱਥ ਆਪਣਾ ਫੜਾਉਣਾ ਕਰ। ਗਰੀਬ ਨਵਾਜ ਸਤਿਗੁਰੂ ਜੀ ਤੈਨੂੰ ਸੋਝੀ ਬਖਸ਼ਿਸ਼ ਕਰਨਗੇ, ਮਹਾਰਾਜ ਸਾਹਿਬ ਜੀ ਤੈਨੂੰ ਚੰਗਾ ਅਕਲਵਾਨ ਬਣਾ ਦੇਣਗੇ। ਹੇ ਜੀਵਾ, ਤੇਰੇ ਅੰਦਰ ਹਉਮੈ ਦਾ, ਹੰਕਾਰ ਦਾ ਭਿਆਨਕ ਰੋਗ, ਇਸ ਕਰਕੇ ਤੈਨੂੰ ਆਰਾਮ ਨਹੀਂ ਮਿਲਦਾ ਪਿਆ, ਇਸ ਕਰਕੇ ਤੈਨੂੰ ਆਤਮਿਕ ਸੁੱਖ ਨਹੀਂ ਪ੍ਰਾਪਤ ਹੁੰਦਾ ਪਿਆ। ਤੇ ਫਿਰ ਮਹਾਰਾਜ ਕੋਈ ਦਵਾ ਦਾਰੂ ਦਿਓ, ਤੇ ਸਤਿਗੁਰੂ ਜੀ ਨਾਮ ਦਾ ਦਾਰੂ ਦੇ ਕਰਕੇ ਜੀਵ ਦੇ ਵਿਕਾਰਾਂ ਰੂਪੀ ਰੋਗਾਂ ਨੂੰ ਦੂਰ ਕਰ ਦਿੰਦੇ ਹਨ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਜਿਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਜਿਨ੍ਹਾਂ ਦਾ ਹਿਰਦਾ ਪਰਮਾਤਮਾ ਨੇ ਕਿਰਪਾ ਕਰਕੇ ਸੁਧ ਕਰ ਦਿੱਤਾ, ਹਿਰਦੇ ਦੀ ਨਿਰਮਲਤਾ ਕਰ ਦਿੱਤੀ ਹੈ। ਜੀਵ ਦੇ ਵਿਕਾਰ ਔਗਣ ਸਭ ਹਿਰਦਿਓਂ ਦੂਰ ਕਰ ਦਿੱਤੇ ਹਨ। ਹਰ ਭਗਤ ਹਰ ਲੀਜੈ। ਤਿਨਾਂ ਨੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਸਤਿਗੁਰੂ ਜੀ ਤੋਂ ਪ੍ਰਾਪਤ ਕੀਤੀ ਹੈ। ਹਰ ਭਗਤ ਹਰ ਲੀਜੈ। ਹਰੀ ਅਕਾਲ ਪੁਰਖ ਪ੍ਰਮਾਤਮਾ ਤੋਂ ਤਿਨਾਂ ਨੇ ਅਰਦਾਸਾਂ ਕਰ ਕਰਕੇ, ਬੇਨਤੀਆਂ ਕਰ ਕਰਕੇ ਪ੍ਰੇਮਾ ਭਗਤੀ ਦੀ ਦਾਤ ਲਈ ਹੈ। ਜਿਸ ਹਿਰਦੇ ਅੰਦਰ ਪ੍ਰਮਾਤਮਾ ਨੇ ਨਿਰਮਲਤਾਈ ਬਖਸ਼ਿਸ਼ ਕਰ ਦਿੱਤੀ ਹੈ। ਹਿਰਦਾ ਸ਼ੁੱਧ ਨਾ ਹੋਣੇ ਕਰਕੇ ਸਾਧ ਸੰਗਤ ਜੀ ਸੰਸਾਰ ਦੀਆਂ ਦਾਤਾਂ ਹਰ ਸਮੇਂ ਮਨੁੱਖ ਮੰਗਦਾ ਰਹਿੰਦਾ, ਸੰਸਾਰ ਦੇ ਸੁੱਖ ਹਰ ਸਮੇਂ ਲੋੜਦਾ ਰਹਿੰਦਾ,
ਕਿ ਮੈਨੂੰ ਇਹ ਵੀ ਸੁੱਖ ਮਿਲ ਜਾਵੇ, ਆਹ ਵੀ ਸੁੱਖ ਮਹਾਰਾਜ ਮੈਨੂੰ ਦੇ ਦੇਵੋ। ਪਰ ਜਦੋਂ ਹਿਰਦਾ ਸ਼ੁੱਧ ਹੋ ਜਾਂਦਾ ਹੈ ਨਾ, ਫਿਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਦਾਤ ਨਹੀਂ ਮੰਗਦਾ। ਫਿਰ ਜੀਵ ਨੂੰ ਸੋਝੀ ਆ ਜਾਂਦੀ, ਸਮਝ ਪੈ ਜਾਂਦੀ ਹੈ ਕਿ ਇਹ ਪ੍ਰਮਾਤਮਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਹਾਰਾਜ ਸਾਰੇ ਸੰਸਾਰ ਦੇ ਅੰਦਰ ਦੇਖ ਲਿਆ, ਝਾਤ ਮਾਰ ਕਰਕੇ ਸਭ ਥਾਵਾਂ ਤੇ ਫਿਰ ਕਰਕੇ ਦੇਖ ਲਿਆ, ਪਰ ਨਾਮ ਤੋਂ ਬਿਨਾਂ ਕੋਈ ਵੀ ਸਾਨੂੰ ਸੁਖੀ ਮਨੁੱਖ ਨਹੀਂ ਨਜ਼ਰ ਆਇਆ। ਭਗਤ ਕਬੀਰ ਸਾਹਿਬ ਜੀ ਦਾ ਵੀ ਬਚਨ ਹੈ, ਜਦੋਂ ਜੀਵ ਨੂੰ ਸੋਝੀ ਆ ਜਾਂਦੀ ਹੈ ਨਾ, ਫਿਰ ਪ੍ਰਮਾਤਮਾ ਤੋਂ ਸਿਮਰਨ ਦੀ ਦਾਤ ਹੀ ਮੰਗਦਾ। ਹਜ਼ੂਰ ਨੇ ਉਚਾਰਨ ਕੀਤਾ ਭਗਤ ਰਸਨਾ ਦੁਆਰਾ, ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਇਤ ਉਤ ਕਤਿ ਨਾ ਡੋਲਈ ਜਿਸ ਰਾਖੈ ਸਿਰਜਨਹਾਰ। ਮਹਾਰਾਜ ਕਹਿੰਦੇ ਉਹ ਫਿਰ ਕਦੇ ਵੀ ਡਗਮਗਾਉਂਦਾ ਨਹੀਂ, ਹਿਰਦੇ ਕਰਕੇ ਅਡੋਲ ਹੋ ਜਾਂਦਾ ਜੋ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ ਹੈ। ਜਿਨ੍ਹਾਂ ਨੂੰ ਪ੍ਰਮਾਤਮਾ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਉਹ ਇਹੋ ਹੀ ਬਾਰ-ਬਾਰ ਦਾਤਾ ਮੰਗਦੇ ਨੇ। ਮਹਾਰਾਜ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਹੇ ਮਹਾਰਾਜ ਕਿਰਪਾ ਕਰੋ, ਸਬਰ ਸੰਤੋਖ ਦੀ ਦਾਤ ਬਖਸ਼ਿਸ਼ ਕਰੋ। ਸੰਤੋਖੀ ਪੁਰਖ ਜੈਸਾ ਕੋਈ ਵੀ ਸੰਸਾਰ ਦੇ ਅੰਦਰ ਬੰਦਾ ਸੁਖੀ ਨਹੀਂ ਹੈ। ਭਾਵੇਂ ਵੱਡਾ ਸ਼ਾਹੂਕਾਰ ਬਣ ਜਾਂਦਾ ਹੈ, ਭਾਵੇਂ ਕੋਈ ਚੱਕਰਵਰਤੀ ਰਾਜਾ ਮਹਾਰਾਜਾ ਬਾਦਸ਼ਾਹ ਵੀ ਬਣ ਜਾਂਦਾ ਹੈ, ਪਰ ਜਿੰਨਾ ਸੁੱਖ ਸੰਤੋਖੀ ਜੀਵ ਦੇ ਹਿਰਦੇ ਅੰਦਰ ਹੁੰਦਾ ਆ, ਉਹਨਾਂ ਸੁੱਖ ਕੋਈ ਵੱਡੇ ਵੱਡੇ ਧਨ ਪਦਾਰਥਾਂ ਵਾਲੇ ਨੂੰ ਵੀ ਕਦੇ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਸੋਝੀ ਬਖਸ਼ੀ ਹੈ ਨਾ, ਉਹ ਫਿਰ ਕੇਵਲ ਨਾਮ ਦੀ ਦਾਤ ਮੰਗਦੇ ਆ। ਮੰਗ ਨਾ ਮੰਗਨ ਨਿਕਾ, ਹਰ ਜਸ ਗੁਰ ਤੇ ਮੰਗਣਾ। ਮਹਾਰਾਜ ਸਭ ਤੋਂ ਸ਼੍ਰੋਮਣੀ ਤੇ ਪਰਮਦਾਰ ਤੁਹਾਡੇ ਨਾਮ ਦੀ ਹੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਤਿੰਨਾਂ ਨੇ ਪਰਮੇਸ਼ਰ ਦੀ ਭਗਤੀ ਪ੍ਰਮਾਤਮਾ ਤੋਂ ਮੰਗੀ ਹੈ। ਮਹਾਰਾਜ ਪ੍ਰੇਮਾ ਭਗਤੀ ਦੀ ਦਾਤ ਦੇਣਾ ਕਰੋ। ਆਸਾ ਮਹੱਲਾ ਚੌਥਾ। ਜਿਨ ਅੰਤਰ ਹਰ ਹਰ ਪ੍ਰੀਤ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਲੱਗੀ ਹੈ, ਤਨ ਕਰਕੇ ਮਨ ਕਰਕੇ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਗਿਆ ਹੈ, ਤੇ ਜਨ ਸੁਗੜ ਸਿਆਣੇ RAM ਰਾਜੇ। ਉਹ ਮਹਾਰਾਜ ਕਹਿੰਦੇ ਸ਼ਾਸਤਰਾਂ ਕਰਕੇ ਸੁਗੜ ਹਨ, ਔਰ ਤੇ ਜਨ ਸੁਗੜ ਸਿਆਣੇ RAM ਰਾਜੇ। ਵੇਦਾਂ ਕਰਕੇ ਵੀ ਮਹਾਰਾਜ ਕਹਿੰਦੇ ਸਿਆਣੇ ਹੈ, ਜਾਂ ਫਿਰ ਸੰਸਾਰਾਕਾਰ ਕਰਕੇ ਜਾਣੋ ਕਿ ਸੁਗੜ ਹਨ, ਤੇ ਫਿਰ ਪਰਮਾਰਥਕ ਰਸਤੇ ਤੇ ਚੱਲਣ ਵਾਸਤੇ ਵੀ ਬੜੇ ਸਿਆਣੇ ਹਨ। ਪਰਮਾਤਮਾ ਨੇ ਤਿੰਨਾਂ ਨੂੰ ਸਿਆਣਪ ਦਿੱਤੀ ਹੈ ਕਿ ਕਿਸ ਢੰਗ ਦੇ ਨਾਲ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਣਾ ਹੈ, ਕਿਵੇਂ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋਣਾ ਹੈ, ਕਿਵੇਂ ਔਗੁਣਾਂ ਨੂੰ ਛੱਡ ਕਰਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਪਰਮਾਤਮਾ ਤਿੰਨਾਂ ਜੀਵਾਂ ਨੂੰ ਸੋਝੀ ਬਖਸ਼ਿਸ਼ ਕਰ ਦਿੰਦਾ ਹੈ। ਤੇ ਜਨ ਸੁਗੜ ਸਿਆਣੇ RAM ਰਾਜੇ। ਹੇ ਪਿਆਰੇ ਪਰਮੇਸ਼ਰ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਨੂੰ ਆਪ ਜੀ ਸੋਝੀ ਬਖਸ਼ਿਸ਼ ਕਰ ਦਿੰਦੇ, ਆਪਣੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਗਾ ਦਿੰਦੇ ਹੋ। ਹਜ਼ੂਰ ਕਹਿੰਦੇ ਹੋ ਸ਼ਾਸਤਰਾਂ ਕਰਕੇ, ਵੇਦਾਂ ਕਰਕੇ ਔਰ ਧਾਰਮਿਕ ਗ੍ਰੰਥਾਂ ਕਰਕੇ ਮਹਾਰਾਜ ਕਹਿੰਦੇ ਬੜੇ ਸੁਗੜ ਬਣ ਜਾਂਦੇ, ਬੜੇ ਸਿਆਣੇ ਹੋ ਜਾਂਦੇ ਹੈ, ਜਿਨ੍ਹਾਂ ਨੂੰ ਪਰਮਾਤਮਾ ਸੋਝੀ ਬਖਸ਼ਦਾ ਹੈ। ਨਹੀਂ ਤਾਂ ਸਾਧ ਸੰਗਤ ਜੀ ਉਮਰਾਂ ਲੰਘ ਜਾਂਦੀਆਂ, ਬੰਦੇ ਨੂੰ ਅਕਲ ਨਹੀਂ ਆਉਂਦੀ ਜ਼ਿੰਦਗੀ ਭਰ। ਬਿਰਧ ਹੋ ਕਰਕੇ, ਬੁੱਢਾ ਹੋ ਕਰਕੇ ਵੀ ਨਹੀਂ ਕਹਿੰਦਾ ਕਿ ਮੈਂ ਗੁਰੂ ਵਾਲਾ ਬਣ ਜਾਵਾਂ। ਨਹੀਂ ਮਨ ਮੰਨਦਾ ਕਿ ਮੈਂ ਨਾਮ ਜਪਿਆ ਕਰਾਂ, ਸੰਗਤ ਕਰਿਆ ਕਰਾਂ, ਸੇਵਾ ਸਿਮਰਨ ਕਰਿਆ ਕਰਾਂ, ਹੁਣੀ ਬੈਠ ਕੇ ਮਾਲਾ ਫੜ ਕੇ ਰੱਬ ਨੂੰ ਚੇਤੇ ਕਰ ਲਵਾਂ। ਨਾ, ਇੱਕ ਦੀ ਅੱਗੋਂ ਚਾਰ ਸੁਣਾਉਂਦੇ। ਕਈ ਵਾਰ ਬਜ਼ੁਰਗ ਬੰਦੇ ਨੂੰ ਕਿਹਾ ਜਾਵੇ ਨਾ ਕਿ ਬਾਬਾ ਹੁਣ ਤਾਂ ਨਾਮ ਜਪ ਲੈ, ਹੁਣ ਤਾਂ ਗੁਰੂ ਵਾਲਾ ਬਣ ਜਾ, ਸੰਗਤ ਵਿੱਚ ਆਇਆ ਕਰ, ਤੇਰਾ ਜੀਵਨ ਸਵਰ ਜਾਵੇਗਾ। ਪਰ ਇੱਕ ਦੀਆਂ ਕਈ ਅੱਗੋਂ ਸੁਣਾਉਂਦੇ, ਨਾ ਜੀ ਨਾ, ਇਹ ਤਾਂ ਵਿਹਲਿਆਂ ਦਾ ਕੰਮ ਹੈ। ਸਾਧ ਸੰਗਤ ਜੀ, ਵਡੇਰੀ ਉਮਰ ਵੀ ਭਾਵੇਂ ਹੋ ਜਾਵੇ, ਪਰ ਮਨੁੱਖ ਨੂੰ ਅਕਲ ਨਹੀਂ ਆਉਂਦੀ ਜੇ ਪ੍ਰਮਾਤਮਾ ਨਾ ਦੇਵੇ ਤਾਂ, ਸਮਝ ਨਹੀਂ ਆਉਂਦੀ ਜੇ ਪ੍ਰਮਾਤਮਾ ਸੋਝੀ ਨਾ ਬਖਸ਼ੇ ਤਾਂ। ਤੇ ਜੇ ਪ੍ਰਮਾਤਮਾ ਦੀ ਦਇਆ ਹੋ ਜਾਵੇ ਤੇ ਛੋਟੀ ਆਰਬਲਾ ਦੇ ਵਿੱਚ ਹੀ ਜੀਵ ਨੂੰ ਸੋਝੀ ਆ ਜਾਂਦੀ ਹੈ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਮਾਤਮਾ ਨੇ ਬਖਸ਼ੀ ਸੀ ਨਾ, ਛੋਟੀ ਆਰਬਲਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਮੇਲ ਹੋਇਆ ਸੀ, ਤੇ ਹਜ਼ੂਰ ਦੇ ਵਾਸਤੇ ਮੱਖਣ ਲੈ ਕਰਕੇ ਆਉਣਾ ਤਾਜ਼ਾ ਤਾਜ਼ਾ। ਮਾਤਾ ਨੇ ਮੱਖਣ ਕੱਢਣਾ
ਤੇ ਸਾਧ ਸੰਗਤ ਜੀ ਉਹ ਕਟੋਰੇ ਵਿੱਚ ਲੈ ਕਰਕੇ ਆਉਣਾ, ਬੜੇ ਪਿਆਰ ਦੇ ਨਾਲ ਸੇਵਾ ਕਰਨੀ। ਤੇ ਹਜ਼ੂਰ ਨੇ ਤਰੁੱਠ ਕਰਕੇ ਬਚਨ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਗੁਰੂ ਬਾਬਾ ਜੀ ਨੇ ਕਿਹਾ ਸੀ ਕਿ ਤੁਹਾਡਾ ਨਾਮ ਕੀ ਹੈ? ਕਹਿੰਦੇ ਜੀ ਮੇਰਾ ਨਾਮ ਬੂੜਾ ਹੈ। ਬੁੱਢਾ ਬਾਅਦ ਵਿੱਚ ਪ੍ਰਚਲਿਤ ਹੋਇਆ। ਮਹਾਰਾਜ ਜੀ ਦੇ ਬਚਨਾਂ ਨਾਲ ਬੂੜਾ ਨਾਮ ਸੀ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦਾ, ਇਤਿਹਾਸ ਵਿੱਚ ਜ਼ਿਕਰ ਆਉਂਦਾ। ਤੇ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਤੇਰਾ ਨਾਮ ਕੀ ਬਾਲਕ? ਕਹਿੰਦਾ ਜੀ ਮੇਰਾ ਨਾਮ ਬੂੜਾ ਹੈ। ਕਹਿੰਦੇ ਤੂੰ ਬੜੀ ਸੇਵਾ ਕੀਤੀ ਹੈ, ਮੰਗ ਲੈ ਜੋ ਮੰਗਣਾ ਚਾਹੁੰਦਾ। ਤੇ ਕਹਿੰਦਾ ਜੀ ਇੱਕੋ ਦਾਤ ਬਖਸ਼ੋ, ਮੇਰਾ ਜੀਵਨ ਜਿਹੜਾ ਨਾ ਸਫਲ ਹੋ ਜਾਵੇ, ਮੈਂ ਜਮਾਂ ਦੇ ਵਸ ਵਿੱਚ ਨਾ ਕਿਤੇ ਪੈ ਜਾਵਾਂ। ਇਹ ਬਚਨ ਸੁਣ ਕਰਕੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਵੀ ਬੜੇ ਹੈਰਾਨ ਹੋਏ। ਮਹਾਰਾਜ ਇੰਨੀ ਛੋਟੀ ਜਿਹੀ ਆਰਬਲ ਹੈ, ਛੋਟੀ ਜਿਹੀ ਉਮਰ ਹੈ ਤੇ ਗਿਆਨ ਕਿੰਨਾ ਹੈ। ਤੇ ਫਿਰ ਮਹਾਰਾਜ ਜੀ ਨੇ ਬਚਨ ਵੀ ਕੀਤਾ, ਕਹਿਣ ਲੱਗੇ ਇੰਨੀ ਛੋਟੀ ਉਮਰ ਦੇ ਵਿੱਚ ਇਹ ਗਿਆਨ ਤੈਨੂੰ ਕਿੱਥੋਂ ਪ੍ਰਾਪਤ ਹੋਇਆ ਹੈ, ਜਿੱਦਾਂ ਦੀ ਜਿੱਡੀ ਵੱਡੀ ਤੂੰ ਦਾਤ ਮੰਗਦਾ ਪਿਆ। ਕਹਿੰਦਾ ਜੀ ਮੇਰੇ ਮਨ ਦੇ ਅੰਦਰ ਇਉਂ ਵਿਚਾਰ ਆਈ ਕਿ ਮੇਰੀ ਮਾਂ ਚੁੱਲ੍ਹੇ ਦੇ ਵਿੱਚ ਅੱਗ ਬਾਲ ਰਹੀ ਸੀ। ਜਦੋਂ ਅੱਗ ਬਾਲ ਲਈ ਤੇ ਮੈਂ ਸਾਹਮਣੇ ਦੇਖਦਾ ਪਿਆ ਸਾਂ, ਵੱਡੀਆਂ ਲੱਕੜਾਂ ਰੱਖੀਆਂ, ਉਹਨਾਂ ਨੂੰ ਅੱਗ ਨਹੀਂ ਸੀ ਲੱਗ ਰਹੀ, ਪਰ ਛੋਟੀਆਂ ਲੱਕੜਾਂ ਜਦੋਂ ਛੋਟੀਆਂ ਛੋਟੀਆਂ ਰੱਖੀਆਂ ਛਿੱਲ ਤਾਂ ਉਹਨਾਂ ਨੂੰ ਛੇਤੀ ਅੱਗ ਲੱਗ ਗਈ। ਤੇ ਜਦੋਂ ਇਹ ਸਭ ਕੁਝ ਮੈਂ ਅੱਖਾਂ ਦੇ ਸਾਹਮਣੇ ਦੇਖਿਆ ਤੇ ਮੈਨੂੰ ਸੋਝੀ ਆ ਗਈ ਕਿ ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਹੈ। ਛੋਟੀਆਂ ਅੱਕੜਾਂ ਨੂੰ ਜਿਵੇਂ ਛੇਤੀ ਅੱਗ ਲੱਗ ਗਈ, ਹੋ ਸਕਦਾ ਮੇਰੀ ਜ਼ਿੰਦਗੀ ਦੇ ਅੰਦਰ ਵੀ ਭਾਵੇਂ ਜਿਹੜੀ ਕਾਲ ਮੌਤ ਰੂਪੀ ਅੱਗ ਛੇਤੀ ਲੱਗ ਜਾਵੇ। ਜੇ ਮੈਂ ਨਾਮ ਪਰਮਾਤਮਾ ਨੂੰ ਯਾਦ ਕੀਤਾ ਹੋਵੇ ਤੇ ਛੇਤੀ ਮੌਤ ਦੇ ਮੂੰਹ ਵਿੱਚ ਪੈ ਜਾਵਾਂ, ਕਾਲ ਦੀ ਲਪੇਟ ਵਿੱਚ ਆ ਜਾਵਾਂ। ਤੇ ਮਹਾਰਾਜ ਜੀ ਨੇ ਬਚਨ ਸੁਣ ਕਰਕੇ ਮੁਸਕਰਾ ਕੇ ਕਿਹਾ ਸੀ, ਕਹਿੰਦੇ ਬੁੱਢਿਆਂ ਵਰਗੀਆਂ, ਬਜ਼ੁਰਗਾਂ ਵਰਗੀਆਂ, ਸਿਆਣਿਆਂ ਵਰਗੀਆਂ ਤੂੰ ਗੱਲਾਂ ਕਰਦਾ। ਤੇ ਹਜ਼ੂਰ ਨੇ ਵਰਦਾਨ ਵੀ ਦਿੱਤਾ ਸੀ, ਮੈਂ ਤੈਥੋਂ ਕਦੇ ਓਹਲੇ ਨਾ ਹੋਸਾਂ, ਕਿ ਹੇ ਬੁੱਢਾ ਜੀ ਤੁਹਾਡੇ ਤੋਂ ਕਦੇ ਓਹਲਾ ਨਹੀਂ ਹੋਵਾਂਗਾ ਜਦੋਂ ਯਾਦ ਕਰੋਗੇ ਪ੍ਰਤੱਖ। ਤੇ ਛੇਵੇਂ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਮੇਂ ਤੱਕ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਨੂੰ ਨਿਭਾਇਆ ਬਾਬਾ ਬੁੱਢਾ ਸਾਹਿਬ ਜੀ ਨੇ। ਛੋਟੀ ਆਰਬਲਾ ਤੋਂ ਲੈ ਕਰਕੇ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਨੂੰ ਨਿਭਾਇਆ। ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦੇ ਅੰਦਰ ਜ਼ਿਕਰ ਆਉਂਦਾ ਕਿ ਜਿਹੜੀ ਗੁਰਤਾ ਗੱਦੀ ਦੇ ਤਿਲਕ ਲਾਉਂਦੇ ਸੀ ਨਾ, ਬਾਬਾ ਬੁੱਢਾ ਜੀ ਰਸਮ ਕਰਿਆ ਕਰਦੇ ਸਨ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ, ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਅਖੀਰ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਲਗਾਇਆ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਪ੍ਰਮਾਤਮਾ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਉਹ ਫਿਰ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹੈ, ਕੇਵਲ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਮੰਗਦੇ ਹੈ, ਵਾਹਿਗੁਰੂ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਦੇ ਹਨ। ਜੇ ਬਾਰਹੁ ਭੁੱਲ ਚੁੱਕ ਬੋਲਦੇ, ਤੇ ਜਿਸ ਹਿਰਦੇ ਅੰਦਰ ਸੱਚਾ ਪਿਆਰ ਹੁੰਦਾ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਮਹਾਰਾਜ ਕਹਿੰਦੇ ਜੇ ਕਿਤੇ ਜ਼ਿੰਦਗੀ ਵਿੱਚ ਉਹਨਾਂ ਤੋਂ ਕੋਈ ਅਸਤ ਵਿਅਸਤ ਕੋਈ ਬਚਨ ਮੁਖ ਤੋਂ ਨਿਕਲ ਵੀ ਜਾਂਦਾ ਹੈ, ਕੋਈ ਭੂਲ ਚੂਕ ਤਿਨਾਂ ਤੋਂ ਭੁੱਲ ਜੇਕਰ ਕੋਈ ਹੋ ਵੀ ਜਾਂਦੀ ਹੈ, ਭੀ ਖਰੇ ਹਰ ਭਾਣੇ, ਫਿਰ ਵੀ ਪ੍ਰਮਾਤਮਾ ਦੀ ਨਜ਼ਰਾਂ ਵਿੱਚ ਉਹ ਖਰੇ ਹੁੰਦੇ ਹੈ। ਖਰੇ ਤੋਂ ਭਾਵ ਕਿ ਬੰਦਾ ਖਰਾ ਹੈ। ਸੁਭਾਵਕ ਆਪਾਂ ਬੋਲਦੇ ਆ ਨਾ ਕਿ ਬੰਦਾ ਖਰਾ ਹੈ, ਖਰੇ ਦਾ ਬੰਦਾ, ਭਾਵ ਮਨ ਵਿੱਚ ਕੋਈ ਛਲ ਨਹੀਂ, ਕੋਈ ਕਪਟ ਨਹੀਂ, ਕੋਈ ਭਰਮ ਨਹੀਂ, ਇਹਨੇ ਕੋਈ ਭੇਖ ਨਹੀਂ ਝੂਠਾ ਬਣਾਇਆ ਹੋਇਆ, ਖਰਾ ਬੰਦਾ ਸੱਚੀ ਗੱਲ ਕਰਦਾ। ਖਰਾ ਤੋਂ ਭਾਵ ਸੱਚਾ ਕਹਿ ਲਈਏ ਕਿ ਬੰਦਾ ਸਿਰੇ ਦਾ ਸੱਚਾ ਹੈ, ਖਰਾ ਬੰਦਾ ਹੈ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਇਹ ਲੋਕਾਂ ਨੂੰ ਗੁੰਮਰਾਹ ਨਹੀਂ ਕਰਦਾ ਪਿਆ, ਇਹ ਲੋਕਾਂ ਦੇ ਅੱਖੀਂ ਘੱਟਾ ਨਹੀਂ ਪਾਉਂਦਾ ਪਿਆ, ਖਰਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਪਰਮਾਤਮਾ ਦੀ ਨਜ਼ਰਾਂ ਵਿੱਚ ਉਹ ਫਿਰ ਵੀ ਖਰੇ ਹਨ, ਸੱਚੇ ਹਨ, ਭਲੇ ਹਨ, ਗੁਰਮੁਖ ਪਿਆਰੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੈ। ਬੜੀ ਪਿਆਰੀ ਗਾਥਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ। ਭਾਈ ਨੱਥਾ ਜੀ ਹੋਏ ਹੈ, ਜਦੋਂ ਢਾਕੇ ਵਾਲੀ ਦਿਸ਼ਾ ਵੱਲ ਗਏ ਹੈ ਨਾ ਮਹਾਰਾਜ ਪਟਨਾ ਸਾਹਿਬ ਤੋਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ
ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦਾ ਉਸ ਸਮੇਂ ਅਵਤਾਰ ਨਹੀਂ ਸੀ ਹੋਇਆ। ਪਟਨਾ ਸਾਹਿਬ ਦੀ ਧਰਤੀ ਤੇ ਹਜੂਰ ਦਾ ਪ੍ਰਕਾਸ਼ ਹੋਇਆ। ਸਾਧ ਸੰਗਤ ਜੀ, ਭਾਈ ਨੱਥਾ ਜੀ ਗੁਰੂ ਘਰ ਦੇ ਸਿੱਖ ਹੋਏ ਨੇ, ਬੜੇ ਪਿਆਰ ਵਾਲੇ, ਪਰ ਸੁਭਾਅ ਸੀ ਕਿ ਮੁਖ ਤੋਂ ਜੇ ਕਿਸੇ ਨੂੰ ਕੋਈ ਬੋਲ ਬੋਲਣਾ ਬੜਾ ਕੜਵਾ ਬੋਲ ਬੋਲਣਾ, ਭਾਵ ਸੁਣਨ ਵਾਲਾ ਜਿਹੜਾ ਸੀ ਹੈਰਾਨ ਰਹਿ ਜਾਂਦਾ ਸੀ। ਤੇ ਕਈ ਵਾਰ ਮੁਖ ਤੋਂ ਸਾਧ ਸੰਗਤ ਜੀ ਗਾਲਾਂ ਵੀ ਕੱਢ ਦੇਣੀਆਂ। ਤੇ ਜਿਹੜੀ ਸੰਗਤ ਸੀ ਨਾ, ਬੜੀ ਤੰਗ ਸੀ। ਤੇ ਇਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਭਾਈ ਨੱਥਾ ਤੁਹਾਡੇ ਚਰਨਾਂ ਦਾ ਸਿੱਖ ਹੈ, ਸਿੱਖੀ ਧਾਰਨ ਕੀਤੀ ਹੈ, ਸਾਬਤ ਸੂਰਤ ਵੀ ਹੈ, ਪਰ ਮਹਾਰਾਜ ਉਹ ਗਾਲਾਂ ਬੜੀਆਂ ਕੱਢਦਾ। ਅੰਤਰਜਾਮੀ ਮਹਾਰਾਜ ਕਹਿਣ ਲੱਗੇ ਸਾਡੇ ਕੋਲ ਲੈ ਕੇ ਆਓ। ਭਰੇ ਦੀਵਾਨ ਦੇ ਵਿੱਚ ਲਿਆਂਦਾ। ਤੇ ਫਿਰ ਆ ਕਰਕੇ ਜਦੋਂ ਨਮਸਕਾਰ ਕੀਤੀ ਤੇ ਸਤਿਗੁਰੂ ਜੀ ਨੇ ਪੁੱਛਿਆ, ਕਹਿਣ ਲੱਗੇ ਕਿ ਭਾਈ ਨੱਥਾ ਜੀ ਕੀ ਗੱਲ ਹੈ? ਇਹ ਸੰਗਤ ਹੈ, ਸਿੱਖ ਹਨ, ਲੋਕ ਬੜਾ ਤੁਹਾਡੇ ਤੋਂ ਮਨ ਦੇ ਅੰਦਰ ਧਾਰਨ ਕਰੀ ਬੈਠੇ ਆ ਕਿ ਤੁਸੀਂ ਗਾਲਾਂ ਕੱਢਦੇ, ਅਜੋਗ ਲਫ਼ਜ਼ ਬੋਲਦੇ ਹੋ। ਤੇ ਫਿਰ ਸੰਗਤ ਦੇ ਵਿੱਚ ਹੀ ਕਹਿ ਦਿੱਤਾ। ਮਹਾਰਾਜ ਕਹਿਣ ਲੱਗੇ, ਮਹਾਰਾਜ ਭਾਈ ਨੱਥਾ ਜੀ ਕਹਿੰਦੇ, ਹੇ ਸਤਿਗੁਰੂ ਜੀ, ਇਹਨਾਂ ਦੇ ਬੁੱਧੀ ਰੂਪ ਰੋੜੇ ਕੋਲ ਕੁਝ ਵੀ ਨਹੀਂ, ਖਾਲੀ ਹੈ। ਮਹਾਰਾਜ ਬੁੱਧ ਕਰਕੇ ਖਾਲੀ ਹੈ, ਬੇਸਮਝ ਹੈ। ਮੈਂ ਗਾਲਾਂ ਕਦੋਂ ਇਹਨਾਂ ਨੂੰ ਕੱਢਦਾ? ਜਦੋਂ ਇੱਦਾਂ ਦੇ ਬਚਨ ਕੀਤੇ ਤੇ ਮਹਾਰਾਜ ਮੁਸਕਰਾ ਪਏ। ਕਹਿਣ ਲੱਗੇ ਕਿ ਸਾਡਾ ਇਹ ਸਾਧ ਸਿੱਖ ਹੈ, ਸਾਧ ਸਿੱਖ, ਇਹਦੇ ਮਨ ਦੇ ਅੰਦਰ ਕੁਝ ਨਹੀਂ ਹੈ, ਅੰਦਰੋਂ ਸੱਚਾ ਪਿਆਰ ਇਸ ਨੇ ਧਾਰਨ ਕੀਤਾ, ਇਹਦਾ ਗੁੱਸਾ ਨਾ ਕਰਿਆ ਕਰੋ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ। ਔਰ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਸਾਖੀ ਹੈ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹਜੂਰ ਦੇ ਚਰਨਾਂ ਵਿੱਚ ਇੱਕ ਮਾਤਾ ਨੇ ਆਉਣਾ ਤੇ ਸਾਧ ਸੰਗਤ ਜੀ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਬੇਨਤੀ ਕੀਤੀ, ਮਹਾਰਾਜ ਭੰਗਾਣੀ ਦੇ ਯੁੱਧ ਦੇ ਵਿੱਚ ਹੋਏ ਸਤਿਗੁਰੂ ਜੀ, ਮੇਰੇ 4 ਪੁੱਤਰ ਸ਼ਹੀਦ ਹੋਏ ਹੈ। ਮੈਂ ਬੜੀ ਭਾਗਾਂ ਵਾਲੀ ਆਪਣੇ ਆਪ ਨੂੰ ਸਮਝਦੀ ਹਾਂ ਕਿ 4 ਦੇ 4 ਪੁੱਤਰ ਹੀ ਮੇਰੇ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਨੇ। ਹੇ ਗਰੀਬ ਨਵਾਜ, ਹੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਬੜੇ ਭਾਗਾਂ ਵਾਲੀ ਆਪਣੇ ਆਪ ਨੂੰ ਸਮਝਦੀ ਹਾਂ। ਨਾਲੇ ਨੇਤਰਾਂ ਵਿੱਚ ਵੈਰਾਗ ਪੈਦਾ ਹੋ ਗਿਆ। ਪਿਆਰ ਦੇ ਨਾਲ ਇਹ ਬਚਨ ਕਰ ਰਹੀ ਸੀ ਬਜ਼ੁਰਗ ਮਾਤਾ। ਤੇ ਫਿਰ ਕਰਦਿਆਂ ਕਰਦਿਆਂ ਕਹਿਣ ਲੱਗੀ, ਮਹਾਰਾਜ ਤੁਸੀਂ ਦੀਨ, ਮੈਂ ਦਇਆਲ, ਤੁਸੀਂ ਪਤਿਤ, ਮੈਂ ਪਾਵਨ। ਇਹੋ ਉਲਟਾ ਬਚਨ ਬੋਲਣ ਲੱਗ ਪਈ। ਕਹਿਣਾ ਤਾਂ ਇਹ ਸੀਗਾ ਕਿ ਮਹਾਰਾਜ ਮੈਂ ਦੀਨ ਤੇ ਤੁਸੀਂ ਦਇਆਲ ਹੋ, ਮੈਂ ਪਤਿਤ ਪਾਪੀ ਹਾਂ ਤੇ ਤੁਸੀਂ ਪਾਵਨ ਹੋ, ਪਵਿੱਤਰ ਕਰਨ ਵਾਲੇ ਹੋ। ਪਰ ਹਿਰਦੇ ਅੰਦਰ ਪਿਆਰ ਸੱਚਾ ਸੀ। ਭਾਈ ਦਇਆ ਸਿੰਘ ਜੀ ਮਹਾਰਾਜ ਦੇ ਕੋਲ ਬੈਠੇ ਤੇ ਮਾਤਾ ਨੂੰ ਤਾੜਨਾ ਕਰਨ ਲੱਗੇ, ਮਾਤਾ ਹੇ ਮਾਈ ਕੀ ਤੂੰ ਬੋਲੀ ਜਾ ਰਹੀ ਹੈ? ਦੀਵਾਨ ਸਜਿਆ, ਸੰਗਤ ਦੇ ਵਿੱਚ ਮਹਾਰਾਜ ਜੀ ਦੀ ਨਿਰਾਦਰ ਦੇ ਬਚਨ ਤੁਸੀਂ ਬੋਲ ਰਹੇ ਹੋ, ਐਸਾ ਨਾ ਬੋਲੋ। ਤੁਸੀਂ ਕਹੋ ਕਿ ਮਹਾਰਾਜ ਮੈਂ ਦੀਨ, ਤੁਸੀਂ ਦਇਆਲ ਹੋ, ਮੈਂ ਪਤਿਤ, ਤੁਸੀਂ ਪਾਵਨ ਹੋ। ਮਹਾਰਾਜ ਤੁਸੀਂ ਇਹੋ ਇੱਦਾਂ ਸਨਮੁਖ ਹੋ ਕਰਕੇ ਬਚਨ ਕਰ। ਤੇ ਅੰਤਰਜਾਮੀ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਮੁਸਕਰਾ ਕੇ ਭਾਈ ਦਇਆ ਸਿੰਘ ਜੀ ਨੂੰ ਵਰਜਿਆ ਸੀ। ਕਹਿੰਦੇ ਨਾ ਭਾਈ ਦਇਆ ਸਿੰਘ ਜੀ, ਇਹ ਮਾਤਾ ਦੇ ਅੰਦਰ ਦਾ ਪਿਆਰ ਹੈ। ਅੰਦਰੋਂ ਭਾਵੇਂ ਸਹੀ ਬੋਲ ਰਹੀ ਹੈ ਕਿ ਮਹਾਰਾਜ ਤੁਸੀਂ, ਮੈਂ ਦੀਨ ਤੇ ਤੁਸੀਂ ਦਇਆਲ ਹੋ, ਮੈਂ ਪਤਿਤ ਤੇ ਤੁਸੀਂ ਪਾਵਨ ਹੋ, ਪਰ ਰਸਨਾ ਤੋਂ ਉਲਟੇ ਬੋਲ ਜਿਹੜੇ ਨਿਕਲਦੇ ਪਏ ਹੈ, ਇਹਦੇ ਵੱਸ ਦੀ ਗੱਲ ਨਹੀਂ ਹੈ। ਪਿਆਰ ਦੇ ਵਿੱਚ ਨੇਤਰਾਂ ਵਿੱਚੋਂ ਹੰਝੂ ਵਗ ਰਹੇ ਵੈਰਾਗ ਦੇ, ਵੈਰਾਗ ਵਿੱਚ ਆ ਕਰਕੇ ਐਸੇ ਬਚਨ ਬੋਲ ਰਹੀ ਹੈ, ਪਰ ਇਹਨੂੰ ਸਮਝ ਨਹੀਂ ਹੈ। ਹਿਰਦੇ ਦਾ ਪਿਆਰ ਤਾਂ ਸੱਚਾ ਹੀ ਹੈ ਨਾ। ਇਹੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਨ, ਜੇ ਬਾਹਰ ਰਹੋ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਭਾਣੇ। ਜਿਹੜੇ ਰੱਬ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਆ ਨਾ, 4 ਪੁੱਤ ਸ਼ਹੀਦ ਕਰਾ ਕੇ ਵੀ ਸਾਧ ਸੰਗਤ ਜੀ ਮਹਾਰਾਜ ਨੂੰ ਆਖ ਕਰਕੇ ਮਾਤਾ ਆਖ ਰਹੀ ਹੈ, ਮਹਾਰਾਜ ਮੈਂ ਧੰਨ ਭਾਗ ਆਪਣੇ ਸਮਝਦੀ ਹਾਂ, 4 ਦੇ 4 ਪੁੱਤਰ ਹੀ ਮੇਰੇ ਸ਼ਹਾਦਤ ਦਾ ਜਾਮ ਪੀ ਗਏ ਹੈ। ਰੱਬ ਦੇ ਭਾਣੇ ਵਿੱਚ, ਰਜ਼ਾ ਵਿੱਚ ਰਾਜ਼ੀ ਹੋ ਕਰਕੇ ਜੀਵਨ ਜਿਹੜਾ ਨਿਰਵਾਹ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਮੁਖ ਤੋਂ ਕੋਈ ਬੋਲ ਵਿਅਸਤ ਨਿਕਲ ਵੀ ਜਾਂਦਾ ਫਿਰ ਵੀ ਉਹ ਪਰਮਾਤਮਾ ਦੀ ਨਜ਼ਰਾਂ ਵਿੱਚ ਖਰੇ ਗਿਣੇ ਜਾਂਦੇ ਕਿ ਸੱਚੇ ਹੈ। ਲੋਕਾਂ ਨੂੰ ਭਾਵੇਂ ਨਾ ਪਤਾ ਲੱਗੇ ਕਿ ਉਲਟਾ ਬੋਲ ਰਹੇ ਹੈ, ਪਰ ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਮਹਾਰਾਜ ਕਹਿੰਦੇ ਉਹ ਖਰੇ ਜਾਣੇ ਜਾਂਦੇ ਹਨ। ਹਰ ਸੰਤਾਂ ਨੋ ਹੋਰ ਥਾਉ ਨਹੀਂ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਜੋ ਸਤਿਪੁਰਸ਼ ਹਨ, ਸ਼ਾਂਤ ਚਿੱਤ ਸੁਭਾਅ ਵਾਲੇ,
ਨਾਮ ਜਪਣ ਦੇ ਅਭਿਆਸੀ ਸਤਿਪੁਰਸ਼ ਹਨ, ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਥਾਂ ਦਿਸਦੀ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਤੋਂ ਬਿਨਾਂ ਸਭ ਥਾਵਾਂ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਸੰਤਾਂ ਨੂੰ ਹੋਰ ਥਾਉ ਨਾਹੀ, ਅਥਵਾ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਦੂਜਾ ਉਹਨਾਂ ਨੂੰ ਥਾਂ ਦਿਸਦਾ ਹੀ ਨਹੀਂ ਹੈ। ਇੱਕ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਜਾ ਉਸ ਸੰਸਾਰ ਦੇ ਅੰਦਰ ਆਸਦਾ ਤੱਕਦੇ ਨਹੀਂ, ਦੂਜੀ ਥਾਂ ਤੇ ਜਾ ਕੇ ਨੱਕ ਨਹੀਂ ਰਗੜਦੇ, ਗੋਡੇ ਨਹੀਂ ਟੇਕਦੇ ਕਿ ਸਾਡੇ ਮਨ ਦੀ ਮੁਰਾਦ ਪੂਰੀ ਕਰ ਦਿਓ, ਇਵੇਂ ਕਰ ਦੇਵੋ। ਜਿਵੇਂ ਅਸੀਂ ਕਲਯੁਗੀ ਜੀਵ ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਠੋਕਰਾਂ ਖਾਂਦੇ ਰਹਿੰਦੇ ਆ ਨਾ, ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰੇ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਤੱਕਦੇ ਹੈ, ਕੇਵਲ ਵਾਹਿਗੁਰੂ ਜੀ ਦੇ ਚਰਨਾਂ ਦਾ ਹੀ ਆਸਰਾ ਹਰ ਸਮੇਂ ਬਣਾ ਕੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹੈ। ਹਰ ਸੰਤਾਂ ਨੂੰ ਹੋਰ ਥਾਉ ਨਾਹੀ, ਹੋਰ ਕੋਈ ਨਹੀਂ ਉਹ ਥਾਉ ਤੇ ਜਾ ਕਰਕੇ ਅਰਦਾਸਾਂ ਕਰਦੇ, ਕੇਵਲ ਮਹਾਰਾਜ ਦੀ ਸਨਮੁਖ ਹੋ ਕਰਕੇ ਹੀ ਹਰ ਸਮੇਂ ਝੁਕਦੇ ਹਨ। ਹਰ ਮਾਣ ਨਿਮਾਣੇ, ਇਹ ਮਨ ਵਿੱਚ ਭਰੋਸਾ ਬਣਾ ਕਰਕੇ ਮਹਾਰਾਜ ਤੁਸੀਂ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੋ, ਤੁਸੀਂ ਨਿਤਾਣਿਆਂ ਨੂੰ ਤਾਣ ਦੇਣ ਵਾਲੇ ਹੋ, ਨਿਓਟਿਆਂ ਨੂੰ ਓਟ ਦੇਣ ਵਾਲੇ ਹੋ, ਨਿਆਸਰਿਆਂ ਨੂੰ ਆਸਰਾ ਬਖਸ਼ਿਸ਼ ਕਰਨ ਵਾਲੇ ਹੋ। ਹਰ ਨਿਮਾਣਿਆਂ ਮਾਣ ਦਿਵਾਏ, ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਹੈ ਨਾ, ਹਰ ਜੀਓ ਨਿਮਾਣਿਆਂ ਤੂੰ ਮਾਣ, ਨਿਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਮਹਾਰਾਜ ਆਪ ਜੀ ਦੀ ਸ਼ਕਤੀ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰ ਦਿੰਦੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਅਸੀਂ ਮੁੱਖ ਵਾਕ ਪੜ੍ਹਦੇ ਹਾਂ, ਸਾਨੂੰ ਸਭ ਨੂੰ ਯਾਦ ਹੋਵੇਗਾ। ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ ਨਾ, ਉੱਚੇ ਰੁਤਬੇ ਤੇ ਬੈਠਾ ਹੋਇਆ ਵੀ ਨਿਮਰਤਾ ਹੀ ਧਾਰਨ ਕਰਕੇ ਰੱਖਦਾ, ਮਹਾਰਾਜ ਕਹਿੰਦੇ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਉਹ ਸਭ ਤੋਂ ਉੱਚਾ ਹੁੰਦਾ। ਭਾਵੇਂ ਨਿਮਰਤਾਵਾਨ ਬੜਾ ਸਾਦਗੀ ਵਾਲਾ ਜੀਵਨ ਨਿਰਵਾਹ ਕਰ ਰਿਹਾ ਹੋਵੇ, ਬੜੇ ਸਾਦਗੀ ਸਹਿਤ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ, ਪਰ ਪਰਮਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਉੱਚਾ ਹੀ ਗਿਣਿਆ ਜਾਂਦਾ ਹੈ। ਭਾਵੇਂ ਨੀਵੀਂ ਜਾਤ ਦੀ ਵੀ ਜਨਮ ਹੋਵੇ, ਮਹਾਰਾਜ ਕਹਿੰਦੇ ਸੰਸਾਰ ਦੇ ਲੋਕ ਭਾਵੇਂ ਦੁਰਕਾਰ ਦੇ ਥੁੱਕ ਕਰਕੇ ਲੰਘਦੇ ਹੋਣ, ਪਰ ਪਰਮਾਤਮਾ ਨੂੰ ਉੱਚਾ ਇੰਨਾ ਉੱਚਾ ਬਣਾ ਦਿੰਦਾ, ਉਹਦੀ ਕੋਈ ਬਰਾਬਰਤਾ ਹੀ ਨਹੀਂ ਕਰ ਸਕਦਾ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ। ਸਭ ਥਾਵਾਂ ਤੇ ਮੰਨਣ ਯੋਗ, ਪੂਜਣੇ ਯੋਗ ਹੋ ਜਾਂਦਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਜੀਵ ਤੇ ਕਿਰਪਾ ਕਰ ਦਿੰਦਾ ਹੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਮਹਾਰਾਜ ਕਹਿੰਦੇ ਐਸਾ ਸੀਸ ਤੇ ਜਸ ਰੂਪੀ ਛਤਰ ਝੁਲਾ ਰਹਿੰਦਾ, ਜਿਹੜਾ ਰਹਿੰਦੀ ਦੁਨੀਆ ਤੱਕ ਉਹ ਝੁੱਲਦਾ ਰਹਿੰਦਾ, ਕੋਈ ਉਹਨੂੰ ਹਟਾ ਨਹੀਂ ਸਕਦਾ, ਕੋਈ ਉਹਦੇ ਵਿੱਚ ਰੁਕਾਵਟ ਨਹੀਂ ਪਾ ਸਕਦਾ। ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ ਹੈ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਹੇ ਪਰਮਾਤਮਾ ਹਰ ਸੰਤਾਂ ਨੂੰ ਹੋਰ ਥਾਉ ਨਾਹੀ, ਹਰ ਮਾਣ ਨਿਮਾਣੇ। ਮਹਾਰਾਜ ਆਪ ਕਿਰਪਾ ਕਰਕੇ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੋ। ਜਨ ਨਾਨਕ ਨਾਮ ਦੀਵਾਨ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਜਿਨ੍ਹਾਂ ਨੂੰ ਮਹਾਰਾਜ ਆਪ ਨੇ ਆਪਣੇ ਨਾਮ ਦਾ ਦੀਵਾਨ ਆਸਰਾ ਬਖਸ਼ਿਆ ਹੈ। ਜਨ ਨਾਨਕ ਨਾਮ ਦੀਵਾਨ ਹੈ, ਜਿਨ੍ਹਾਂ ਨੂੰ ਨਾਮ ਦਾ ਪਰਵਾਨਾ, ਨਾਮ ਦਾ ਆਸਰਾ ਮਨ ਬਾਣੀ ਸਰੀਰ ਕਰਕੇ ਬਖਸ਼ਿਆ ਹੈ। ਹਰ ਤਾਣ ਸਤਾਣੇ, ਉਹਨਾਂ ਨੂੰ ਹਰੀ ਪ੍ਰਮਾਤਮਾ ਦਾ ਤਾਣ ਬਲ ਪ੍ਰਾਪਤ ਹੋਇਆ ਹੈ। ਸਤਾਣੇ ਤੇ ਤਾਣ ਦੇ ਬਲ ਦੇ ਸਹਿਤ ਹੋ ਗਏ ਹੈ। ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੂੰ ਪਰਮਾਤਮਾ ਨੇ ਨਾਮ ਦਾ ਆਸਰਾ ਦਿੱਤਾ ਹੈ, ਹਜ਼ੂਰ ਕਹਿੰਦੇ ਹਨ ਆਤਮਾ ਕਰਕੇ, ਤਨ ਕਰਕੇ, ਮਨ ਕਰਕੇ ਪਰਮੇਸ਼ਰ ਨੇ ਉਹਨਾਂ ਨੂੰ ਬਲਵਾਨ ਬਣਾ ਦਿੱਤਾ ਹੈ, ਤਿੰਨਾਂ ਨੂੰ ਆਤਮਿਕ ਬਲ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲਿਆ। ਪਰ ਫਿਰ ਵੀ ਉਹ ਬੰਦਗੀ ਕਰਨ ਵਾਲੇ ਸਤਿਪੁਰਸ਼ ਅਜਰ ਸ਼ਕਤੀ ਨੂੰ ਜਰ ਕਰਕੇ ਰੱਖਦੇ ਹੈ। ਬਲ ਭਾਵੇਂ ਇੰਨਾ ਆਤਮਿਕ ਪਰਮਾਤਮਾ ਨੇ ਬਖਸ਼ਿਆ ਹੁੰਦਾ, ਖਿਨ ਮਾਤਰ ਸਮੇਂ ਵਿੱਚ ਜੋ ਚਾਹੁਣ ਕਰ ਸਕਦੇ ਹੈ, ਇੰਨੀ ਸਮਰੱਥਾ ਕੋਲ ਹੁੰਦੀ ਹੈ।
ਪਰ ਫਿਰ ਵੀ ਪਰਮਾਤਮਾ ਦੇ ਭਾਣੇ ਵਿੱਚ ਲੱਤ ਨਹੀਂ ਮਾਰਦੇ, ਰੱਬ ਦੇ ਕੀਤੇ ਹੋਏ ਤੇ ਕਦੇ ਸ਼ਿਕਵਾ ਨਹੀਂ ਕਰਦੇ। ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਹੈ, ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਹੈ। ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ, ਭਾਵੇਂ ਆਤਮਿਕ ਬਲ ਕਰਕੇ। ਸਭ ਕੁਝ ਜਾਣਦੇ ਹੋਏ ਵੀ ਸਤ ਸੰਗਤ ਜੀ ਉਹ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਅਜ਼ਰ ਸ਼ਕਤੀ ਨੂੰ ਜਰ ਕਰਕੇ ਰੱਖਦੇ ਹੈ, ਜ਼ਾਹਰ ਨਹੀਂ ਕਦਾ ਚਿੱਤ ਵੀ ਕਰਦੇ। ਪਰਮਾਤਮਾ ਦੇ ਕਦੇ ਸ਼ਰੀਕ ਨਹੀਂ ਬਣਨਾ ਕਰਦੇ। ਵਾਹਿਗੁਰੂ ਜਿਨ੍ਹਾਂ ਨੂੰ ਆਪਣੇ ਚਰਨਾਂ ਦਾ ਆਸਰਾ ਬਖਸ਼ਿਸ਼ ਕਰ ਦਿੰਦਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਸੰਤਾਨ ਹੋਰ ਥਾਉ ਨਾਹੀ, ਹਰ ਮਾਨ ਨਿਮਾਣੇ। ਜਨ ਨਾਨਕ ਨਾਮ ਦੀਵਾਨ ਹੈ, ਹਰ ਤਾਣ ਸਤਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।